ਜਿਹੜੀ ਦਿੱਲੀ ਨੇ ਸਾਡੇ ਗੁਲਾਮੀ ਦੀਆਂ ਬੇੜੀਆਂ ਔਰ ਸੰਗਲਾਂ 'ਚ ਸਾਨੂੰ ਜਕੜਿਆ ਹੋਇਆ ਹੈ, ਅੱਜ ਉਸ ਦਿੱਲੀ ਤੱਕ ਪਹੁੰਚਣ ਲਈ ਸ਼ੰਭੂ ਮੋਰਚੇ ਦੇ ਉੱਤੇ ਜੋ ਕੁਝ ਕੀਤਾ ਗਿਆ ਔਰ ਜਿਵੇਂ ਜਿਹੜਾ ਉਹ ਲਾਈਵ ਐਮਨੀਸ਼ਨ, ਬੁਲੇਟਸ ਔਰ ਡਰੋਨਸ ਰਾਹੀਂ ਟੀਅਰ ਗੈਸ ਸ਼ੈੱਲ ਜਿਹੜੇ ਨੇ ਉਹ ਵਰਸਾਏ ਗਏ ਔਰ ਕਿਵੇਂ ਸਾਨੂੰ ਬਾਰ-ਬਾਰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਭਾਈ ਅਸੀਂ ਗੁਲਾਮ ਹੈ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ 10 ਸਿੰਘ ਨੇ, ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਹੋਰ ਸਾਥੀ 3 ਹਫ਼ਤੇ ਦੇ ਲਗਭਗ ਹੋ ਗਏ ਨੇ, ਉਹਨਾਂ ਨੇ ਭੁੱਖ ਹੜਤਾਲ ਆਰੰਭੀ ਹੋਈ ਹੈ। ਕਿਵੇਂ ਉਹਨਾਂ ਦੇ ਉੱਤੇ ਝੂਠਾ ਕੇਸ ਤਾਂ ਪਹਿਲਾਂ ਹੀ ਪਾਏ ਹੋਏ ਨੇ NSA ਦੇ ਥੱਲੇ ਔਰ NSA ਸਾਲ ਆਲਮੋਸਟ ਹੋਣ ਵਾਲਾ, ਲੇਕਿਨ ਕਿਵੇਂ ਉਹਨਾਂ ਦੀ ਪ੍ਰਾਈਵੇਸੀ ਨੂੰ ਵਾਇਲੇਟ ਕੀਤਾ ਗਿਆ। ਜਦੋਂ ਉਹਨਾਂ ਨੇ ਰਿਪੋਰਟ ਕੀਤਾ ਤੇ ਉਹਨਾਂ ਦੇ ਉੱਤੇ ਹੀ ਔਰ ਉਹਦੇ 'ਚ ਇਹਨੂੰ ਈਵਨ ਆਪਣੇ ਇਸ ਚਾਰਜ ਨੂੰ ਜਸਟੀਫਾਈ ਕਰਨ ਲਈ ਉਹਨਾਂ ਨੇ ਸੁਪਰਡੈਂਟ ਜੇਲ੍ਹ ਜਿਹੜਾ ਅਸਾਮ ਡਿਬਰੂਗੜ੍ਹ ਦਾ ਉਸ ਦੇ ਉੱਤੇ ਵੀ ਯੂਆਪਾ ਲਾਤਾ ਕਿ ਭਾਈ ਇਹ ਜਿਹੜਾ ਇਹ ਰਲਿਆ ਹੋਇਆ ਸੀ। 17 ਮਾਰਚ ਦੀ ਤਰੀਕ ਉਹਨਾਂ ਨੇ ਦਿੱਤੀ ਸੀ ਕਿ ਵੀ ਸੰਗਤ ਵੱਡਾ ਇਕੱਠ ਕਰੇ। ਸਰਕਾਰ ਏਜੰਸੀਆਂ ਨੇ ਵੀ ਕੰਨ ਖੜੇ ਕੀਤੇ ਹੋਏ ਸੀ, ਥਾਂ ਨਾਕੇ ਲਾਏ ਹੋਏ ਸੀ। ਜਿੰਨੇ ਵੱਡੇ ਲੀਡਰ ਨੇ ਜਿਨ੍ਹਾਂ ਦੀ ਪਾਰਟੀ, ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ ਸੀ। ਦੀਪ ਸਿੱਧੂ ਦੇ ਭਰਾ ਨੂੰ ਭਾਈ ਦਲਜੀਤ ਸਿੰਘ ਜਿਹੜੇ ਪ੍ਰਮੁੱਖ ਆਗੂ ਖਾੜਕੂ ਲਹਿਰ ਦੇ ਰਹੇ ਨੇ, ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਇੰਨੀਆਂ ਰੋਕਾਂ ਔਰ ਪੂਰੀ ਹਰਾਸਮੈਂਟ ਦੇ ਬਾਵਜੂਦ। ਔਰ ਉਸ ਦੇ ਵਿੱਚ ਇਹ ਤਾਂ ਨਹੀਂ ਹੈ ਕਿ SGPC ਜਾਂ ਅਕਾਲੀ ਦਲ ਬਾਦਲ ਦਾ ਕੋਈ ਦੂਸਰਿਆਂ ਨੂੰ ਤਾਂ ਜਿਵੇਂ ਮੈਂ ਕਿਹਾ ਵੀ ਪ੍ਰਮੁੱਖ ਉਹਨਾਂ ਨੇ ਚਿਹਰੇ ਆਣ ਹੀ ਨਹੀਂ ਦਿੱਤੇ, ਇਹਨਾਂ ਨੂੰ ਤਾਂ ਨਹੀਂ ਸੀ ਕਿਸੇ ਨੇ ਚੱਕਣਾ, ਪਰ ਇਹਨਾਂ ਦਾ ਕੋਈ ਪ੍ਰਮੁੱਖ ਚਿਹਰਾ ਤਾਂ ਨਹੀਂ ਆਇਆ। ਮਤਿਆਂ ਦੇ ਵਿੱਚ ਬਹੁਤਾ ਕੁਛ ਤਾਂ ਨਹੀਂ ਹੋ ਸਕਦਾ ਜਦੋਂ ਤੁਸੀਂ ਆਲਰੇਡੀ ਐਸੀ ਗਰਾਊਂਡ ਤੇ ਖੜੇ ਹੋ। ਉਹਨਾਂ ਦੇ ਵਿੱਚ NSA ਨੂੰ ਲਾਉਣ ਨੂੰ ਕੰਡੈਮ ਕੀਤਾ ਸੀ ਔਰ ਜਿਹੜੀ ਰਿਹਾਈ ਹੈ ਉਸ ਦੀ ਮੰਗ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਓ ਔਰ ਇਹ ਸਾਰੇ ਦੀ ਜਿਹੜੀ ਇਹ ਸਰਕਾਰ ਦੀ ਨਖੇਦੀ। ਇਹ ਕਿਹਾ ਗਿਆ ਕਿ ਅਪ੍ਰੈਲ ਮਹੀਨੇ 'ਚ ਫਤਿਹਗੜ੍ਹ ਸਾਹਿਬ, ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ ਤੋਂ ਰੋਸ ਮਾਰਚ ਕੱਢੇ ਜਾਣ ਔਰ ਸ਼੍ਰੋਮਣੀ ਕਮੇਟੀ ਇਹਨਾਂ ਦਾ ਪ੍ਰਬੰਧ ਕਰਨ। ਔਰ ਇੱਕ ਜਿਹੜਾ ਸੀ ਅਸਲ 'ਚ ਡਿਸਾਈਸਿਵ ਮਤਾ ਕਿ ਸੰਗਤ ਦੇ ਵੱਲੋਂ ਹੀ ਆਇਆ ਕਿ ਜਥੇਦਾਰ ਅਕਾਲ ਤਖਤ ਜਿਹੜੇ ਨੇ ਉਹ ਮਾਤਾ ਜੀ ਔਰ ਬਾਕੀ ਸਿੰਘਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ। ਭਾਈ ਅਸੀਂ ਅਕਾਲ ਤਖਤ ਨੂੰ ਸਮਰਪਿਤ ਹਾਂ ਔਰ ਅਸੀਂ ਇਸ ਭੁੱਖ ਹੜਤਾਲ ਨੂੰ ਖਤਮ ਕਰ ਰਹੇ ਹਾਂ। ਅਸੀਂ ਪੰਥ ਦੇ ਅੱਗੇ ਜੋ ਵੀ ਫੈਸਲਾ ਪੰਥ ਕਰੇਗਾ ਔਰ ਐਸਾ ਵੀ ਹੈ ਵੀ ਸ਼ਾਇਦ ਅਕਾਲ ਤਖਤ ਸਾਹਿਬ ਤੋਂ 5 ਸਿੰਘ ਭੇਜੇ ਜਾਣ ਡਿਬਰੂਗੜ੍ਹ, ਅਸਾਮ ਵੀ ਉਹਨਾਂ ਦਾ ਵੀ ਹਾਲਤ ਜਿਨ੍ਹਾਂ ਦੀ ਨਾਜ਼ੁਕ ਹੁੰਦੀ ਜਾ ਰਹੀ ਹੈ, ਉਸ ਨੂੰ ਜਿਹੜਾ ਹੈ ਉਹ ਭੁੱਖ ਹੜਤਾਲ ਨੂੰ ਖਤਮ ਕਰਾਇਆ ਜਾਏ। ਜਿੰਨਾ ਜ਼ੁਲਮ ਈਵਨ ਪੀਸਫੁਲ ਇਕੱਠ ਕਰਨ ਦੇ ਲਈ ਵੀ ਤੁਹਾਡੇ ਤੋਂ ਉਹੀ ਰੁਕਾਵਟਾਂ, ਉਹੀ ਨਜ਼ਰਬੰਦੀਆਂ, ਉਹੀ ਛਾਪੇ। ਆ ਕਿਸਾਨ ਮੂਵਮੈਂਟ ਇਹਨਾਂ ਨੇ ਕਿਹੜੀ ਭੰਗੀਆਂ ਵਾਲੀ ਤੋਪ ਚਲਾਈ, ਪਰ ਕਿਸ ਕਿਸਮ ਦਾ ਵਰਤਾਰਾ ਉਹਨਾਂ ਦੇ ਨਾਲ ਹੋਇਆ। ਜੇ ਇਹਨਾਂ ਸਾਰੀਆਂ ਨਿੱਕੀਆਂ ਗੱਲਾਂ ਲਈ ਵੀ ਜ਼ੁਲਮ ਔਰ ਤਸ਼ੱਦਦ ਦਾ ਲੈਵਲ ਉਹੀ ਤੁਸੀਂ ਸਹਾਰਦੇ ਹੋ ਤੇ ਇੱਕ ਵਾਰ ਜਿਹਨੂੰ ਕਹਿੰਦੇ ਨੇ ਵੀ ਕੌੜਾ ਘੁੱਟ ਕਰਕੇ ਖਾਲਿਸਤਾਨ ਲਈ ਖਲੋ ਜਾਓ, ਬਾਹਰਲੀ ਦੁਨੀਆ ਨੂੰ ਵੀ ਸਮਝ ਆ ਜਾਂਦੀ ਹੈ ਕਿ ਭਾਈ ਕਿੰਨਿਆਂ ਕੁ ਨੂੰ ਮਾਰ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ
ਨਮੋ ਨਮੈ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 18 ਮਾਰਚ 2024 5 ਚੇਤ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਾਰਾਦਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਾਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਅੱਜ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ, ਸਪਾਂਸਰਸ਼ਿਪ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਵੀਰ ਔਰ ਸਰਦਾਰ ਜਤਿੰਦਰ ਸਿੰਘ ਵੱਲੋਂ। ਉਹਨਾਂ ਦੇ ਪਰਿਵਾਰ ਵੱਲੋਂ ਅੱਜ ਸਪਾਂਸਰਸ਼ਿਪ ਹੋਈ ਹੈ ਜਿਹੜਾ ਆਪਣਾ ਪ੍ਰੋਗਰਾਮ ਹੈ। ਸੋ ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਿਆਂ ਬੇਨਤੀ ਕੀਤੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਆਪਣਾ ਫਰਜ਼ ਪਹਿਚਾਣਦੇ ਹਾਂ, ਜੋ ਯੋਗਦਾਨ ਕੌਮੀ ਸੰਘਰਸ਼ ਵਿੱਚ ਪਾ ਸਕਦੇ ਹਾਂ ਜ਼ਰੂਰ ਪਾਈਏ। 31 ਮਾਰਚ ਨੂੰ ਜੋ ਖਾਲਿਸਤਾਨ ਰੈਫਰੈਂਡਮ ਸੈਕਰਾਮੈਂਟ ਵਿੱਚ ਹੋ ਰਿਹਾ ਵੱਧ ਤੋਂ ਵੱਧ ਜਿਹੜੀ ਹੈ ਸ਼ਮੂਲੀਅਤ ਕੀਤੀ ਜਾਵੇ ਔਰ ਵਾਹਿਗੁਰੂ ਅੰਗ ਸੰਗ ਸਹਾਈ ਹੋਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਤਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ 9 ਹੋਰ ਸਿੰਘ ਸਾਥੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਔਰ ਉਹਨਾਂ ਦੀ ਮੁੱਖ ਮੰਗ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਭੇਜਣ ਸੰਬੰਧੀ ਹੈ। ਸੋ ਇਹਨਾਂ ਸਿੰਘਾਂ ਦੀ ਰਿਹਾਈ ਲਈ ਔਰ ਹਮਾਇਤ ਵਿੱਚ ਹੈਰੀਟੇਜ ਸਟਰੀਟ ਅੰਮ੍ਰਿਤਸਰ ਵਿਖੇ ਇੱਕ ਬਰਾਬਰ ਮੋਰਚਾ ਵੀ ਚੱਲ ਰਿਹਾ ਔਰ ਜਿਸ ਵਿੱਚ ਪਰਿਵਾਰਿਕ ਮੈਂਬਰ ਅਤੇ ਹੋਰ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਹੋਈ ਹੈ। ਸੋ ਬੀਤੇ ਕੱਲ ਯਾਨੀ ਕਿ 17 ਮਾਰਚ ਨੂੰ ਅੰਮ੍ਰਿਤਸਰ ਵਿਖੇ ਸਿੱਖ ਸੰਗਤਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ ਔਰ ਪੁਲਿਸ ਵੱਲੋਂ ਮੁੱਖ ਆਗੂਆਂ ਨੂੰ ਨਜ਼ਰਬੰਦ ਕਰਨ ਜਾਂ ਗ੍ਰਿਫਤਾਰ ਕਰਨ ਤੋਂ ਇਲਾਵਾ ਸੰਗਤਾਂ ਨੂੰ ਰੋਕਣ ਲਈ ਕਈ ਥਾਈਂ ਜਿਹੜੇ ਨੇ ਨਾਕੇ ਵੀ ਲਗਾਏ ਗਏ ਔਰ ਰੋਕਾਂ ਦੇ ਬਾਵਜੂਦ ਭਾਰੀ ਗਿਣਤੀ ਵਿੱਚ ਪੰਥਕ ਇਕੱਠ ਹੋਇਆ ਜਿਨ੍ਹਾਂ ਵੱਲੋਂ 8 ਮਤੇ ਜਿਹੜੇ ਨੇ ਉਹ ਵੀ ਪਾਸ ਕੀਤੇ ਗਏ। ਜ਼ਾਹਿਰ ਹੈ ਕਿ ਪੰਥ ਬੰਦੀ ਸਿੰਘਾਂ ਦੇ ਨਾਲ ਖਲੋਤਾ ਹੈ ਪਰ ਪੰਜਾਬ ਵਿੱਚ ਵਸਦੀ ਸਿੱਖ ਕੌਮ ਨੂੰ 100 ਹੱਥ ਰੱਸਾ ਸਿਰੇ ਤੇ ਗੰਢ ਦੇ ਅਖਾਣ ਵਾਂਗ ਜਿਹੜਾ ਖਾਲਿਸਤਾਨ ਦੀ ਪ੍ਰਾਪਤੀ ਲਈ ਕਮਰ ਕੱਸੇ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਮੂਹ ਸਿੱਖ ਸੰਗਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਜਿਹੜਾ ਦਿੱਲੀ ਫਤਿਹ ਦਿਵਸ ਦਾ ਸਮਾਗਮ ਫਲੈਸ਼ਿੰਗ ਗੁਰਦੁਆਰਾ ਸਾਹਿਬ 'ਚ ਰੱਖਿਆ ਸੀ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਉਸ ਬਾਰੇ ਵੀ ਮੈਂ ਥੋੜ੍ਹਾ ਵੇਰਵੇ ਨਾਲ ਗੱਲ ਕਰਾਂਗਾ ਇਸ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ। ਪਰ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਹੀ ਜਿਹੜੇ ਸਾਡੇ ਸਪਾਂਸਰ ਕਰਨ ਵਾਲੇ ਵੀਰ ਭੈਣਾਂ ਨੇ ਉਹਨਾਂ ਨੂੰ ਰੈਕਗਨਾਈਜ਼ ਕਰਦੇ ਹਾਂ। ਅੱਜ ਜਿਨ੍ਹਾਂ ਨੇ ਸਪਾਂਸਰ ਕੀਤਾ ਹੈ ਸਾਡੇ ਬਹੁਤ ਹੀ ਖਾਸ ਵੀਰ ਨੇ, ਸਮੁੱਚਾ ਪਰਿਵਾਰ ਹੀ ਵੀਰ ਜਤਿੰਦਰ ਸਿੰਘ ਔਰ ਉਹਨਾਂ ਦਾ ਸਮੁੱਚਾ ਪਰਿਵਾਰ। ਇਹੀ ਨਹੀਂ, TV84 ਤਾਂ ਅਸੀਂ 12-13 ਸਾਲ ਤੋਂ ਹੀ ਇਸ ਦੇ ਨਾਲ ਜੁੜੇ ਹਾਂ ਪਰ ਅੱਜ ਦੀ ਆਵਾਜ਼ ਪ੍ਰੋਗਰਾਮ ਜਿਹਦੇ ਨਾਲ ਅਸੀਂ ਪਿਛਲੇ 27-28 ਸਾਲ ਤੋਂ ਲਗਾਤਾਰਤਾ ਨਾਲ ਹਰ ਬੁੱਧਵਾਰ 1 ਘੰਟੇ ਦੀ ਡਿਸਕਸ਼ਨ ਹੁੰਦੀ ਹੈ ਉਸ ਦੇ ਨਾਲ ਵੀ ਵੀਰ ਜਤਿੰਦਰ ਸਿੰਘ ਜੁੜੇ ਹੋਏ ਸੀ ਨੇ ਹੁਣ ਵੀ। ਔਰ ਈਵਨ ਬਹੁਤ ਪਹਿਲਾਂ, ਅੱਜ ਤੋਂ ਸ਼ਾਇਦ 20 ਸਾਲ ਪਹਿਲਾਂ ਜਦੋਂ ਇਹ ਪੰਜਾਬ ਗਏ ਔਰ ਹਜ਼ੂਰ ਸਾਹਿਬ, ਪੌਂਟਾ ਸਾਹਿਬ, ਦੂਸਰੀਆਂ ਥਾਵਾਂ ਤੇ ਆਪਣੇ ਤੌਰ ਤੇ ਇਹਨਾਂ ਨੇ ਵੱਡੇ ਇਸ਼ਤਿਹਾਰ ਬਣਵਾਏ ਹੋਏ ਸੀ ਜਿਨ੍ਹਾਂ 'ਚ ਅੱਜ ਦੀ ਆਵਾਜ਼ ਪ੍ਰੋਗਰਾਮ ਸੁਣਨ ਲਈ ਜਾਂ ਉਸ ਤੱਕ ਕਿਵੇਂ ਸੁਣਨਾ ਔਰ ਸਾਡੀ ਪਿਕਚਰ ਲਾ ਕੇ ਔਰ ਦੂਸਰਾ ਉਹਨਾਂ ਨੇ ਥਾਈਂ ਉਹ ਬੜੇ ਵੱਡੇ ਜਿਹੜੇ ਨੇ ਇਸ਼ਤਿਹਾਰ ਇਤਿਹਾਸਕ ਗੁਰਦੁਆਰਿਆਂ ਦੇ ਬਾਹਰ ਨੋਟਿਸ ਬੋਰਡ ਦੇ ਉੱਤੇ ਵੀ ਲਾਏ ਔਰ ਬਹੁਤ ਜ਼ਿਆਦਾ ਜਿਹਨੂੰ ਤੁਸੀਂ ਅੰਦਰੋਂ ਮੁਹੱਬਤ ਹੈ ਪੰਥ ਨਾਲ, ਕੌਮ ਨਾਲ। ਔਰ ਅਸੀਂ ਜਦੋਂ ਬਹੁਤ ਲੰਬੇ ਅਰਸੇ ਬਾਅਦ ਸਾਡਾ ਕੈਨੇਡਾ ਜਾਣਾ ਹੋਇਆ
ਤੇ ਆਪਣੀ ਟੋਰਾਂਟੋ ਵਿਜ਼ਿਟ ਵੇਲੇ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਵੀ ਗਏ, ਜਿੰਨਾ ਪਿਆਰ ਸਤਿਕਾਰ ਉਹਨਾਂ ਨੇ ਦਿੱਤਾ ਹੈ। ਇੱਥੇ ਵੀ ਉਹ ਸਾਨੂੰ ਮਿਲਣ ਆਏ ਨੇ ਸਾਡੇ ਸਟੂਡੀਓ 'ਚ ਵੀ, ਔਰ ਅਸੀਂ ਸਮਝਦੇ ਹਾਂ ਅੱਜ ਉਹਨਾਂ ਦਾ ਮੈਸੇਜ ਸੀ ਉਹਦੇ 'ਤੇ WhatsApp ਤੇ ਕਿ ਜੀ ਅੱਜ 18 ਮਾਰਚ ਹੈ। ਪਿਛਲੇ ਸਾਲ ਵੀ ਅਸੀਂ 18 ਮਾਰਚ ਨੂੰ ਸਪਾਂਸਰ ਕੀਤਾ ਸੀ ਤੇ ਸਾਡੇ ਵੱਲੋਂ ਤੁਸੀਂ ਸਪਾਂਸਰ ਕਰੋ। ਔਰ ਉਹ ਹਮੇਸ਼ਾ ਜਦੋਂ ਲਾਸਟ ਟਾਈਮ ਅਸੀਂ ਗਏ ਉਹਨਾਂ ਨੇ ਤੁਹਾਡੇ ਲਈ ਵੀ, ਅਮਰਵੀਰ ਲਈ ਵੀ ਜਿਹੜਾ ਸੈਪਰੇਟ ਅਮਾਊਂਟ ਦਿੱਤਾ ਕਿ ਭਾਈ ਇਹ ਦੇਖੋ, ਇਹ ਜਿਹੜੇ ਇਸ ਕਿਸਮ ਦੀ ਇਮੋਸ਼ਨਲ ਬੌਂਡਿੰਗ ਹੈ ਇਹ ਬਹੁਤ ਇੰਪੋਰਟੈਂਟ ਹੈ। ਬਿਲਕੁਲ, ਕਿਉਂਕਿ ਇਹ ਜਿੱਥੇ ਸਾਨੂੰ ਹੌਸਲਾ ਦਿੰਦੀ ਹੈ ਕਿ ਭਾਈ ਪੰਥ ਪਰਿਵਾਰ ਔਰ ਕੌਮੀ ਘਰ ਖਾਲਿਸਤਾਨ ਦੇ ਲਈ ਜਿਹੜੇ ਤੁਰੇ ਨੇ, ਔਰ ਜਿਵੇਂ ਕਮਿਟਮੈਂਟ ਦੇ ਨਾਲ ਅੱਗੋਂ ਬੱਚਿਆਂ 'ਚ ਵੀ ਪਰਿਵਾਰ 'ਚ ਵੀ। ਇਹਨਾਂ ਦੀ ਬੇਟੀ ਜਿਹਨਾਂ ਦਾ ਨਾਂ ਹੀ ਮੈਂ ਫਿਲਾਸਫਰ ਰੱਖਿਆ ਹੋਇਆ ਹੈ, ਜਦੋਂ ਅਸੀਂ ਉਹਨਾਂ ਦੇ ਘਰ ਵੀ ਗਏ ਮਿਲੇ, ਇੰਨੀ ਕਲੈਰਿਟੀ ਦੇ ਨਾਲ, ਇੰਨੀ ਥਾਟ ਜਿਹੜੀ ਹੈ ਪ੍ਰੋਵੋਕਿੰਗ ਡਿਸਕਸ਼ਨ। ਔਰ ਅਸੀਂ ਸਮਝਦੇ ਹਾਂ ਵੀ ਹੁਣ ਵੀ ਜਦੋਂ ਅੱਜ ਅਮਰਵੀਰ ਸਿੰਘ ਹੋਰਾਂ ਨੇ ਉਹਨਾਂ ਨੂੰ ਕਾਲ ਵੀ ਕੀਤਾ ਜੀ ਮੈਸੇਜ ਤੁਹਾਡੇ ਵੱਲੋਂ, ਤਾਂ ਉਹਨਾਂ ਨੇ ਕਿਹਾ ਕਿ ਭਾਈ ਜਿੱਥੇ ਜਿੱਥੇ ਵੀ ਸਿੱਖ ਹੈ, ਕੋਈ ਜਿਹਨੂੰ ਲੱਗਦਾ ਕਿ ਵੀ ਉਹ ਸਿੱਖ ਪੰਥ ਦਾ ਹਿੱਸਾ ਹੈ, ਉਹ ਆਪਣਾ ਯੋਗਦਾਨ ਪਾਏ ਮੂਵਮੈਂਟ। ਹੁਣ ਯੋਗਦਾਨ ਦਾ ਮਤਲਬ ਜ਼ਰੂਰੀ ਨਹੀਂ ਕਿ ਹਰ ਇੱਕ ਦੇ ਕੋਲ ਫਾਈਨੈਂਸ਼ੀਅਲ ਕੈਪੇਬਿਲਿਟੀ ਹੈ, ਲੇਕਿਨ ਹਾਲਾਂਕਿ ਇਹ ਵੀ ਨਹੀਂ ਹੈ ਵੀ ਜਿਹੜਾ ਅਮਰੀਕਾ ਕੈਨੇਡਾ 'ਚ ਆਇਆ ਉਹਦੇ ਕੋਲ ਫਾਈਨੈਂਸ਼ੀਅਲ ਨਹੀਂ ਹੈ, ਭਾਵੇਂ ਟਕਾ ਹੀ ਹੋਏ, ਲੇਕਿਨ ਤੁਸੀਂ ਕਿਤੇ ਪ੍ਰੈਜ਼ੈਂਟ ਹੁੰਦੇ ਹੋ, ਪ੍ਰੋਟੈਸਟ ਦਾ ਹਿੱਸਾ ਬਣਦੇ ਹੋ। ਹੋਰ ਕੁਛ ਨਹੀਂ ਕਰ ਸਕਦੇ ਜੇ ਤੁਸੀਂ 2 ਵੇਲੇ ਦੀ ਅਰਦਾਸ ਜੀ ਕੌਮ ਦੀ ਚੜ੍ਹਦੀ ਕਲਾ 10ਵੇਂ ਪਾਤਸ਼ਾਹ ਤੋਂ ਮੰਗਦੇ ਹੋ, ਤੇ ਇਹ ਵੀ ਤੁਹਾਡਾ ਯੋਗਦਾਨ ਹੈ। ਔਰ ਦੂਸਰਾ ਜ਼ਾਹਰ ਹੈ ਕਿ ਰੈਫਰੈਂਡਮ ਜਿਹੜਾ ਕੈਨੇਡਾ ਦੇ ਵਿੱਚ ਵੀ ਕਾਮਯਾਬੀ ਨਾਲ ਹੋਇਆ, ਟੋਰਾਂਟੋ ਸਰੀ ਪਿਛਲੇ 2 ਸਾਲ ਤੋਂ ਪ੍ਰੋਸੈਸ ਤਾਂ ਇਹਦੀ UK ਤੋਂ ਸ਼ੁਰੂ ਹੋਈ, ਫਿਰ ਯੂਰਪ ਦੇ ਅੱਡ-ਅੱਡ ਮੁਲਕਾਂ ਤੋਂ, ਔਰ 28 ਜਨਵਰੀ ਨੂੰ ਸੈਨ ਫਰਾਂਸਿਸਕੋ 'ਚ ਬੜੀ ਕਾਮਯਾਬੀ ਦੇ ਨਾਲ ਜਿਹੜਾ ਇਹ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਈਆਂ। ਔਰ ਇੰਨੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸੀ ਕਿ 6 ਘੰਟੇ ਦੀ ਵੇਟਿੰਗ ਲਾਈਨ ਸੀ, ਔਰ ਬਹੁਤ ਸਾਰੇ ਅੱਧਿਓਂ ਜ਼ਿਆਦਾ ਵੋਟ ਨਹੀਂ ਪਾ ਸਕੇ। ਸੋ ਫਿਰ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਦੀ ਮੰਗ ਦੇ ਉੱਤੇ ਹੀ ਜਿਹੜਾ 31 ਤਰੀਕ ਨੂੰ ਰਾਜਧਾਨੀ ਸੈਕਰਾਮੈਂਟੋ, ਉਹਨਾਂ ਦੇ ਮੇਨ ਜਿਹੜਾ ਸੈਂਟਰ ਹੈ ਕੈਪੀਟਲ ਦਾ, ਉਸ ਦੇ ਵਿੱਚ ਪਹਿਲਾਂ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣੇ ਨੇ। ਔਰ ਜਿਵੇਂ ਸਿੱਖਸ ਫਾਰ ਜਸਟਿਸ ਦੀ ਪ੍ਰੈਸ ਰਿਲੀਜ਼ ਤੋਂ ਸਾਹਮਣੇ ਹੈ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਕਿਵੇਂ ਸ਼ਹੀਦੀ ਪਾਈ, ਔਰ ਕਿਸ ਵਚਨਬੱਧਤਾ ਦੇ ਨਾਲ ਉਹਨਾਂ ਨੇ ਅਖੀਰਲੇ ਸਾਹ ਤੱਕ ਸਿੱਖੀ ਨੂੰ ਨਿਭਾਇਆ। ਔਰ ਇਹ ਜਦੋਂ ਹਕੀਕਤ ਹੁਣ, ਹਾਲਾਂ ਸ਼ਹਾਦਤ ਤਾਂ ਉਹਨਾਂ ਦੀ ਜਿਹੜੀ ਹੈ 1 ਜਨਵਰੀ 1993 ਨੂੰ ਹੋਈ, ਪਰ ਸਕਸੈਸਿਵ ਗਵਰਨਮੈਂਟਾਂ ਕਿਵੇਂ ਪੰਜਾਬ ਦੇ ਵਿੱਚ ਬਾਦਲ ਜਿਹੜਾ 5 ਵਾਰ ਮੁੱਖ ਮੰਤਰੀ ਰਿਹਾ, 90 ਤੋਂ ਬਾਅਦ ਵੀ 4 ਵਾਰ ਰਿਹਾ, ਉਹਨਾਂ ਨੇ ਕਿਵੇਂ ਇਸ ਸ਼ਹਾਦਤ ਨੂੰ ਰੋਲਿਆ ਹੀ ਨਹੀਂ, ਉਹਨਾਂ ਨੇ ਕਿਵੇਂ ਉਹਨਾਂ ਦੀ ਪੁਸ਼ਤਪਨਾਹੀ ਕੀਤੀ। ਉਹ ਸਵਰਨਾ ਘੋਟਣਾ ਜਾਂ ਦੂਸਰੇ ਕਿਲਰ ਲੋਕ ਜਿਨ੍ਹਾਂ ਦੇ ਖਿਲਾਫ ਤਿਵਾੜੀ ਕਮੇਟੀ ਨੇ, ਜਿਹੜਾ ਇੱਕ ਆਲਾ ਪੁਲਿਸ ਆਫਿਸਰ ਸੀ, ਇਹਨਾਂ ਨੂੰ ਦੋਸ਼ੀ ਦੱਸਿਆ ਸੀ। ਸੋ ਜਦੋਂ ਇਹ ਸਾਰੇ ਵੇਰਵੇ ਬਾਹਰ ਆਏ, ਰਿਪੋਰਟ ਬਾਹਰ ਆਈ ਤਿਵਾੜੀ ਕਮੇਟੀ ਦੀ, ਔਰ ਕੌਮ ਦੇ ਵਿੱਚ ਇੱਕ ਦੁਬਾਰਾ ਜਿਵੇਂ ਭਾਈ ਗੁਰਦੇਵ ਸਿੰਘ ਕੌਂਕੇ ਮੁੜ ਚਰਚਾ ਦੇ ਵਿੱਚ ਆਏ, ਔਰ ਫਿਰ ਅਕਾਲੀਆਂ ਨੂੰ ਵੀ ਲੱਗਾ ਕਿ ਡੈਮੇਜ ਕੰਟਰੋਲ ਕਰੀਏ, ਪਿੰਡ ਵੀ ਗਏ, ਦੂਜੇ ਵੀ ਗਏ, ਪਰ ਅਜੇ ਤੱਕ ਅਸੀਂ ਦੇਖਦੇ ਹਾਂ ਵੀ ਸਾਡਾ ਵੀ ਹਾਲ ਇਹ ਹੋ ਗਿਆ। ਔਰ ਘਟਨਾਕ੍ਰਮ ਵੀ ਇੰਨੀ ਤੇਜ਼ੀ ਨਾਲ ਬਦਲਦਾ ਹੈ ਕਿ ਕੁਛ ਹੋ ਕੇ ਹਟਦਾ, ਨਾਲ ਦੀ ਨਾਲ ਹੀ ਜਿਹੜਾ ਉਹ ਕੋਈ ਨਵਾਂ ਆ ਜਾਂਦਾ, ਪਿਛਲਾ ਭੁੱਲ ਜਾਂਦਾ। ਸੋ ਇਵੇਂ ਅਕਾਲੀਆਂ ਨੂੰ ਵੀ ਲੱਗਣ ਲੱਗ ਗਿਆ ਸੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਦਾ ਕੇਸ ਜਿਹੜਾ ਹੈ ਇਹ ਇਹਨਾਂ ਦੇ ਲਈ ਹੁਣ ਬਹੁਤ ਵੱਡੀ ਪੁਲਿਸ ਸਿਆਸੀ ਟਰਬਲ ਬਣ ਜਾਏਗਾ। ਔਨ ਦਾ ਡਿਫੈਂਸਿਵ ਚਲੇ ਗਏ, ਪਿੰਡ ਵੀ ਗਏ, ਉੱਥੇ ਬੜੇ ਉਹੀ ਮਗਰਮੱਛ ਦੇ ਅਥਰੂ। ਔਰ ਇਸ ਸਾਰੇ ਦੇ ਚਲਦਿਆਂ ਫਿਰ ਦਿੱਲੀ ਕਮੇਟੀ ਨੂੰ ਵੀ ਲੱਗਾ ਕਿ ਜੀ ਅਸੀਂ ਵੀ ਆਪਣੇ ਨੰਬਰ ਬਣਾਈਏ, ਉਹਨਾਂ ਨੇ ਅਖੰਡ ਪਾਠ ਰੱਖਿਆ ਦੂਸਰਾ। ਪਰ ਜਿਹੜਾ 31 ਮਾਰਚ ਨੂੰ ਸੈਕਰਾਮੈਂਟੋ ਦੇ ਇਸ ਇਕੱਠ ਦੇ ਵਿੱਚ ਜਿੱਥੇ ਕਿ ਇਹ ਵੋਟਾਂ ਵੀ ਭਾਈ ਗੁਰਦੇਵ ਸਿੰਘ ਕੌਂਕੇ ਔਰ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਣ ਦਾ ਜਿਹੜਾ ਹੈ ਉਸ ਦਿਨ ਜਿਹੜਾ ਹੈ ਉਹ ਉਹਨਾਂ ਨੂੰ ਐਲਾਨਿਆ ਜਾਏਗਾ। ਸੋ ਜ਼ਾਹਰ ਹੈ ਉਹ ਤਾਂ ਸ਼ਹੀਦ ਨੇ, ਕੌਮ ਦੇ ਹੀ ਨੇ, ਗੁਰੂ ਦੀ ਗੋਦ ਹੈ, ਲੇਕਿਨ
ਕਈ ਵਾਰ ਕੁਝ ਚੀਜ਼ਾਂ ਆਪਣਿਆਂ ਨੂੰ ਵੀ ਦੁਬਾਰਾ ਯਾਦ ਦਹਾਨੀ ਦੇ ਲਈ ਜ਼ਰੂਰੀ ਹੁੰਦਾ ਕਿ ਭਾਈ ਅਸੀਂ ਉਹਨਾਂ ਵੱਲ ਦੇਖੀਏ। ਅਸੀਂ ਬਹੁਤ ਵਾਰੀ ਖਾਮੀਆਂ, ਕਮਜ਼ੋਰੀਆਂ, ਨਾ ਪੱਖੀ ਗੱਲਾਂ ਕਰਦੇ ਹਾਂ, ਪਰ ਜਿਨ੍ਹਾਂ ਨੇ ਸਿੱਖੀ ਤੋੜ ਨਿਭਾਈ, ਕਿਵੇਂ ਜਦੋਂ ਤੁਸੀਂ ਉਹਨਾਂ ਦੀ ਟਾਰਚਰ ਵਾਲੀ ਕਹਾਣੀ ਦੇਖਦੇ ਹੋ, ਜਿਹੜੇ ਕਿ ਉਸੇ ਹੀ ਪੁਲਿਸ ਦਾ ਜਿਹੜਾ ਇੱਕ ਫਰੀਦਕੋਟ ਤੋਂ ਕਿ ਕਿਤੇੋਂ ਲਿਆ ਕੇ ਉੱਥੇ ਲਾਇਆ ਸੀ, ਉਹ ਕੁਝ ਡਿਸਟੈਂਸ ਤੇ ਦੇਖ ਰਿਹਾ ਸੀ ਕਿ ਕਿਸ ਕਿਸਮ ਦਾ। ਅਸੀਂ ਭਾਈ ਮਨੀ ਸਿੰਘ ਜਾਂ ਭਾਈ ਤਾਰੂ ਸਿੰਘ ਜਾਂ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਉਹਨਾਂ ਦੇ ਇਤਿਹਾਸ ਪੜ੍ਹੇ ਨੇ, ਉਹਨਾਂ ਨੂੰ ਅਸੀਂ ਅਰਦਾਸ 'ਚ ਯਾਦ ਕਰਦੇ ਹਾਂ। ਪਰ ਇਹ ਸਾਡੇ ਇਸੇ ਹੀ ਦੌਰ ਦੇ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਔਰ ਭਾਈ ਮਨੀ ਸਿੰਘ ਵੀ ਹੈੱਡ ਗ੍ਰੰਥੀ ਸਨ ਦਰਬਾਰ ਸਾਹਿਬ ਦੇ, ਜਿਨ੍ਹਾਂ ਨੇ ਬੰਦ ਕੱਟਣਾ ਕਬੂਲ ਕੀਤਾ ਔਰ ਅਖੀਰਲੇ ਉਹਨਾਂ ਦੇ ਸਾਹ ਤੱਕ ਵੀ ਵਾਹਿਗੁਰੂ ਦੀ ਧੁਨੀ ਜਿਹੜੀ ਹੈ ਫਜ਼ਾ ਦੇ ਵਿੱਚ ਗੂੰਜੀ। ਇਹੀ ਵਰਤਾਰਾ ਜਿਹੜਾ ਹੈ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਹੈ। ਸੋ ਅਸੀਂ ਜਿਹੜਾ ਜਿੱਥੇ ਵੀਰ ਜਤਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਮਹਿਜ਼ ਬਹੁਤ ਕੁਛ ਜੋ ਸਾਡੇ ਸਾਹਮਣੇ ਹੋ ਰਿਹਾ ਹੈ ਉਸ ਨੂੰ ਕਬੂਤਰ ਵਾਂਗ ਅੱਖਾਂ ਬੰਦ ਕਰਕੇ ਨਾ ਸੁਣੀ ਜਾਇਆ ਕਰੀਏ, ਜਾਂ ਉਸ ਦੇ ਉੱਤੇ ਜਿਹੜਾ ਸਿਰਫ ਲਫ਼ਜ਼ੀ ਜਿਹੜਾ ਮਲਮ ਲਾਉਣ ਦੀ ਕੋਸ਼ਿਸ਼ ਨਾ ਕਰੀਏ। ਅਲਟੀਮੇਟ ਇਹ ਸਭ ਗੁਲਾਮੀ 'ਚੋਂ ਪੈਦਾ ਹੋਇਆ। ਜੇ ਭਾਈ ਮਨੀ ਸਿੰਘ ਦੀ ਸ਼ਹਾਦਤ ਲਾਹੌਰ ਦੇ ਵਿੱਚ ਹੋਈ ਸੀ ਤੇ ਜਦੋਂ ਹੀ ਖਾਲਸੇ ਦੇ ਦਲਾਂ ਤੱਕ ਇਹ ਖਬਰ ਪਹੁੰਚੀ ਸੀ, ਪਹਿਲੀ ਵਾਰ ਜਦੋਂ ਇਹ ਲਾਹੌਰ ਦੇ ਵਿੱਚ ਸਿੱਖਾਂ ਨੇ ਐਂਟਰੀ ਮਾਰੀ ਸੀ, ਪੂਰਾ ਅੱਧੀ ਰਾਤ ਵੇਲੇ ਜਕਾਰੇ ਗਜਾਉਂਦੇ ਆ ਡੱਬੀ ਬਾਜ਼ਾਰ ਲਾਹੌਰ ਰਾਹੀਂ ਜਿਹੜਾ ਅੰਦਰ ਆ ਗਏ ਸੀ, ਇੰਨਾ ਰੋਹ ਸੀ। ਔਰ ਉਸ ਦੇ ਵਿੱਚ ਜਿਹੜਾ ਫਤਵਾ ਦੇਣ ਵਾਲਾ ਕਾਜ਼ੀ ਸੀ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ, ਦੂਜੇ ਉਹ ਸਾਰਿਆਂ ਨੂੰ ਜਿਹੜਾ ਸਜ਼ਾ ਯਾਫਤਾ ਕੀਤਾ ਸੀ। ਸੋ ਬਹੁਤ ਵਾਰ ਅਸੀਂ ਸਿਰਫ ਇਹ ਭਾਣਾ ਮੰਨਣ ਤੱਕ ਗੱਲ ਨਹੀਂ ਹੈ, ਔਰ ਇਹ ਵੀ ਇੱਕ ਡਿਬੇਟ ਜਿਹੜੀ ਕਈ ਜਿਹੜੇ ਉਹ ਗਾਂਧੀਵਾਦੀ ਕਿਸਮ ਦੇ ਜਿਨ੍ਹਾਂ ਨੂੰ ਸੰਤ ਚਰਖਾ ਬੱਕਰੀ ਦੇ ਸਿੱਖ ਕਹਿੰਦੇ ਸੀ, ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਜੀ ਸਿੱਖ ਬਦਲਾ ਨਹੀਂ ਲੈਂਦਾ ਹੈ। ਸਾਡਾ ਤਾਂ ਉਹ ਸਾਰਾ ਇਤਿਹਾਸ ਉਸ ਦੇ ਨਾਲ ਜੁੜਿਆ ਹੋਇਆ ਕਿ ਭਾਈ ਅਸੀਂ ਬੇਗੁਨਾਹ ਨੂੰ ਨਹੀਂ ਮਾਰਦੇ, ਲੇਕਿਨ ਅਕਾਊਂਟ ਸੈਟਲ ਕਰਨਾ। ਜੇ ਚੰਦੂ ਇੱਕ ਉਹ ਰੋਲ ਅਦਾ ਕਰਦਾ ਟਾਰਚਰਰ ਦਾ ਔਰ ਇੱਕ ਇਨਸਟੀਗੇਟਰ ਦਾ, ਤੇ ਜਦੋਂ ਜਹਾਂਗੀਰ ਆਪਣੀ ਪੋਜੀਸ਼ਨ ਦੇ ਉੱਤੇ ਸਟੇਬਲ ਹੋ ਜਾਂਦਾ, ਉਹਨੂੰ ਰਿਅਲਾਈਜ਼ ਵੀ ਹੁੰਦਾ ਵੀ ਉਹ ਤੋਂ ਕੀ ਗਲਤੀ ਹੋਈ, ਹਾਲਾਂ ਉਹਦੀ ਆਪਣੀ ਨੀਅਤ ਕੀ ਸੀ ਉਹਨੇ ਤੋਜ਼ ਕੇ ਜਹਾਂਗੀਰੀ 'ਚ ਲਿਖੀ ਹੋਈ ਹੈ। ਫਿਰ ਜਦੋਂ ਉਹ ਸਮਝੌਤੇ ਵੱਲ ਵੱਧਦਾ ਹੈ, ਔਰ ਬੇਸ਼ੱਕ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕੀਤਾ ਹੋਇਆ, ਲੇਕਿਨ ਰਿਲੀਜ਼ ਤਾਂ ਇਮੀਨੈਂਟ ਹੈ ਹੀ ਸੀ। ਪਰ ਜਿਹੜਾ ਫਿਰ ਜਿਹੜਾ ਇਕਰਾਰ ਹੁੰਦਾ ਹੈ ਜਾਂ ਜਿਸ ਨੂੰ ਅਸੀਂ ਐਗਰੀਮੈਂਟ ਕਹਿੰਦੇ, ਉਹਦਾ ਇੱਕ ਹਿੱਸਾ ਸੀ ਕਿ ਇਹ ਚੰਦੂ ਜਿਹਨੇ ਜਿਹੜਾ ਉਹ 3 ਦਿਨ ਆਪਣੀ ਹਵੇਲੀ 'ਚ ਰੱਖ ਕੇ ਟਾਰਚਰ ਕੀਤਾ ਗੁਰੂ ਅਰਜਨ ਸਾਹਿਬ ਨੂੰ, ਉਹਨੂੰ ਸਾਡੇ ਹਵਾਲੇ ਕੀਤਾ ਜਾਏ। ਹੁਣ ਜੇ ਬਦਲਾ ਨਹੀਂ ਲੈਂਦਾ ਜਾਂ ਅਕਾਊਂਟ ਸੈਟਲ ਨਹੀਂ ਕਰਦਾ, ਤੇ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਮੌਜੂਦਗੀ 'ਚ ਹੋਇਆ। ਔਰ ਗੁਰੂ ਹਰਗੋਬਿੰਦ ਸਾਹਿਬ ਜਦੋਂ ਬਾਹਰ ਆਏ 52 ਰਾਜਿਆਂ ਨੂੰ ਵੀ, ਔਰ ਇਹ ਵੀ ਪ੍ਰੀ ਕੰਡੀਸ਼ਨ ਰੱਖੀ ਵੀ ਇਹ ਸਾਰੇ ਜਿਹੜੇ ਪੋਲੀਟੀਕਲ ਡਿਸੀਡੈਂਟ ਨੇ ਇਹਨਾਂ ਨੂੰ ਛੱਡੋ। ਔਰ ਫਿਰ ਲਾਹੌਰ ਜਦੋਂ ਗੁਰੂ ਸਾਹਿਬ ਆਉਂਦੇ ਨੇ, ਚੰਦੂ ਨੂੰ ਸਿੱਖਾਂ ਦੇ ਹਵਾਲੇ ਕੀਤਾ ਜਾਂਦਾ ਹੈ। ਚੰਦੂ ਦਾ ਕੀ ਹਸ਼ਰ ਹੁੰਦਾ ਉਹ ਸਾਡੇ ਜਿਹੜੇ ਪੁਰਾਤਨ ਇਤਿਹਾਸਿਕ ਅਕਾਊਂਟ ਨੇ ਉਹ ਦੱਸਦੇ ਨੇ ਕਿ ਭਾਈ ਬਿਧੀ ਚੰਦ ਜਿਹੜੇ ਬਾਅਦ ਦੇ ਵਿੱਚ ਵੱਡੇ ਜਰਨੈਲਾਂ 'ਚ ਹੋਏ 6ਵੇਂ ਪਾਤਸ਼ਾਹ ਦੇ, ਔਰ ਉਹਨਾਂ ਦੀਆਂ ਜਦੋਂ ਅਸੀਂ ਉਹਨਾਂ ਦੀਆਂ ਬਹਾਦਰੀ ਦੀਆਂ ਗਾਥਾਵਾਂ ਕਿ ਕਿਵੇਂ ਉਹਨਾਂ ਨੇ ਉਹ 2 ਘੋੜੇ ਵਾਪਸ ਲਿਆਂਦੇ, ਔਰ ਇਕੱਲੇ ਇਹੀ ਨਹੀਂ, ਉਹ ਹਰ ਜਿਹੜੀਆਂ 4 ਜੰਗਾਂ ਨੇ 6ਵੇਂ ਪਾਤਸ਼ਾਹ ਦੀਆਂ ਉਹਦੇ 'ਚ ਪ੍ਰਮੁੱਖ ਜਰਨੈਲਾਂ 'ਚੋਂ ਸਨ। ਸੋ ਭਾਈ ਬਿਧੀ ਚੰਦ ਨੇ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾਈ, ਔਰ ਨਾਲ ਫਿਰ ਉਹ ਸਿੱਖਾਂ ਦਾ ਜਥਾ ਤੁਰਿਆ, ਕਿਉਂਕਿ ਉਹ ਵੱਡਾ ਵਜ਼ੀਰ ਸੀ ਔਰ ਲਾਹੌਰ ਦੇ ਵਿੱਚ ਉਹਦਾ ਹਿੰਦੂਆਂ ਦੇ ਵਿੱਚ ਸਵਾਈ ਖੱਤਰੀ ਚੰਦੂ ਇਸ ਕਦਰ ਹੰਕਾਰੀ, ਜਿਹਨੇ ਕਦੇ ਇਹ ਕਿਹਾ ਸੀ ਜਦੋਂ ਉਸ ਨੇ ਜਿਹੜਾ ਉਹ ਆਪਣੀ ਧੀ ਦਾ ਰਿਸ਼ਤਾ ਕਰਨਾ ਚਾਹਿਆ ਸੀ ਗੁਰੂ ਹਰਗੋਬਿੰਦ ਸਾਹਿਬ ਨਾਲ, ਲੇਕਿਨ ਨਾਲ ਹੀ ਹੰਕਾਰੀ ਵੀ ਸੀ, ਕਿਉਂਕਿ ਉਹਨੂੰ ਜਦੋਂ ਉਹਨਾਂ ਦੇ ਜੋ ਵੀ ਉਸ ਜ਼ਮਾਨੇ 'ਚ ਰਿਸ਼ਤਾ ਨੀਅਤ ਕਰਨ ਦਾ ਵਾਲਾ ਬੰਦਾ ਹੁੰਦਾ ਸੀ, ਉਹਨੇ ਆ ਕੇ ਕਿਹਾ ਕਿ ਜੀ ਬੜਾ ਯੋਗ ਹੈ ਜਿਹੜਾ ਵਰ ਗੁਰੂ ਹਰਗੋਬਿੰਦ ਸਾਹਿਬ ਔਰ ਇਹ ਗੁਰੂ ਅਰਜਨ ਸਾਹਿਬ ਦੇ ਬੇਟੇ, ਔਰ ਤੇ ਉਹਨੇ ਪਹਿਲੇ ਹੀ ਹੰਕਾਰੀ ਇਹ ਵਾਕਿਆ ਸੀ ਕਿ ਤੂੰ ਜਿਹੜਾ ਉਹ ਚਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਹੈ। ਹੁਣ ਇਹ ਸੰਗਤ ਨੇ ਤੱਕ ਇਹ ਗੱਲ ਪਹੁੰਚੀ, ਸੰਗਤ ਨੇ ਸੁਨੇਹਾ ਭੇਜਿਆ ਗੁਰੂ ਸਾਹਿਬ ਨੂੰ, ਲਾਹੌਰ ਦੀ ਸੰਗਤ ਨੇ, ਕਿ ਮਹਾਰਾਜ ਇਸ ਹੰਕਾਰੀ ਦਾ ਸਾਕ ਨਹੀਂ ਲੈਣਾ, ਇਹਨੇ ਇਹ ਲਫ਼ਜ਼ ਕਹੇ ਨੇ। ਔਰ ਮੈਂ
ਆਪਣੇ ਐਡਰੈਸ ਦੇ ਵਿੱਚ ਵੀ ਕੱਲ ਗੱਲ ਕੀਤੀ ਸੀ ਫਲੈਸ਼ਿੰਗ ਦੇ ਕਿ ਭਾਈ ਇਹ ਜਦੋਂ ਅਸੀਂ ਸੰਗਤ ਜਾਂ ਗੁਰਸੰਗਤ ਕੀਨੀ ਖਾਲਸਾ ਜਾਂ ਖਾਲਸੇ ਦੀ ਸੋਵਰਨਿਟੀ ਦੀ ਗੱਲ ਕਰਦੇ ਹਾਂ ਤਾਂ ਇਹ ਮਹਿਜ਼ ਪੰਜ ਪਿਆਰਿਆਂ ਦੀ ਸਾਜਨਾ ਜਾਂ 1699 'ਚ ਸ਼ੁਰੂਆਤ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਜਦੋਂ ਅੱਜ ਵੀ ਅਸੀਂ ਸੰਗਤ ਦੀ ਗੱਲ ਕਰਦੇ ਹਾਂ ਜਾਂ ਸੰਗਤ ਦੀ ਰਾਏ ਨੂੰ ਜਾਂ ਅੱਜ ਅਸੀਂ ਜਦੋਂ ਪੰਥ ਦੇ ਵਿੱਚ ਗੁਰਮਤੇ ਦੀ ਗੱਲ ਕਰਦੇ ਹਾਂ, ਕੰਸੈਂਸਸ ਦੀ ਗੱਲ ਕਰਦੇ ਹਾਂ, ਇਹਦੀਆਂ ਫਾਊਂਡੇਸ਼ਨਸ ਵੀ ਗੁਰੂ ਨਾਨਕ ਸਾਹਿਬ ਨੇ ਰੱਖੀਆਂ ਹੋਈਆਂ। ਔਰ ਇਹ ਅਸੀਂ ਦੇਖਦੇ ਹਾਂ ਵੀ ਜੇ ਸੰਗਤ ਨੇ ਹੁਕਮ ਕੀਤਾ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ ਇਸ ਹੰਕਾਰੀ ਦਾ ਸਾਕ ਨਹੀਂ ਲੈਣਾ। ਔਰ ਉਹੀ ਪਾਰਟ ਅਸੀਂ ਦੇਖਦੇ ਹਾਂ ਜਦੋਂ ਰਾਮ ਰਾਏ ਦਿੱਲੀ ਦੇ ਵਿੱਚ ਬਾਦਸ਼ਾਹ ਨੂੰ ਵੇਲੇ ਦੇ ਨੂੰ ਖੁਸ਼ ਕਰਨ ਦੇ ਲਈ ਉਹ ਗੁਰਬਾਣੀ ਦੀ ਤੁਕ ਮਿੱਟੀ ਬੇਈਮਾਨ ਕੀ ਕਰਦਾ, ਉਹਨੇ ਕੋਈ ਨਵੀਂ ਬੀਟ ਤਾਂ ਨਹੀਂ ਸੀ ਲਿਖ ਦਿੱਤੀ, ਉਹਨੇ ਵੇਲੇ ਦੇ ਹਾਕਮ ਨੂੰ ਖੁਸ਼ ਕਰਨ ਲਈ ਮਿਸ ਇੰਟਰਪ੍ਰੇਟ ਕੀਤਾ। ਔਰ ਇਹ ਗੱਲ ਖਬਰ ਵੀ ਕਿ ਭਾਈ ਇਵੇਂ ਰਾਮ ਰਾਏ ਨੇ ਕੀਤਾ, ਦਿੱਲੀ ਦੀ ਸੰਗਤ ਨਹੀਂ ਗੁਰੂ ਹਰ ਰਾਏ ਸਾਹਿਬ ਤੱਕ ਪਹੁੰਚਾਈ ਔਰ ਆਪਣੇ ਸਕੇ ਪੁੱਤਰ ਨੂੰ ਗੁਰੂ ਸਾਹਿਬ ਨੇ, ਔਰ ਜਿਹੜਾ ਬਹੁਤ ਬਲੈਸਡ ਸੀ ਜਿਹਨੂੰ ਹੁਣ 11 ਸਾਲ ਦੀ ਉਮਰ ਦਾ ਜਿਹਨੂੰ ਨੁਮਾਇੰਦਗੀ ਕਰਨ ਲਈ ਭੇਜਿਆ ਔਰ ਜਿਹਨੇ ਜਿਸ ਕਿਸਮ ਦਾ ਪਹਿਲੇ ਦੌਰ ਦੇ ਵਿੱਚ ਉੱਥੇ ਆਪਣਾ ਜਲਵੇ ਦਿਖਾਏ ਉਹ ਕੋਈ ਛੋਟੀ ਗੱਲ ਨਹੀਂ ਸੀ। ਪਰ ਇਹ ਹੈ ਸੰਗਤ ਦੀ ਗੱਲ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਹੁਣ ਮੇਰੇ ਮੱਥੇ ਨਹੀਂ ਲੱਗਣਾ, ਤੂੰ ਗੁਰਬਾਣੀ ਨੂੰ ਮਿਸ ਇੰਟਰਪ੍ਰੇਟ ਕੀਤਾ ਹੈ ਖੁਸ਼ ਆਮਦ ਕਰਨ ਦੇ ਲਈ। ਸੋ ਇਹ ਕਿਉਂਕਿ ਇਹ ਸਾਡਾ ਓਪਨ ਸੈਗਮੈਂਟ ਹੁੰਦਾ, ਇਹਦੇ 'ਚ ਅਸੀਂ ਹਰ ਗੱਲ ਨੂੰ ਚਰਚਾ ਦੇ ਵਿੱਚ ਲੈ ਆਉਂਦੇ ਹਾਂ। ਇੱਕ ਆਪਣੇ ਵੱਲੋਂ ਇੱਕ ਵਿਚਾਰਾਂ ਦੀ ਸਾਂਝ ਵੀ ਹੁੰਦੀ ਹੈ ਔਰ ਕੁਝ ਨੁਕਤੇ ਵੀ ਜਿਹੜੇ ਕਿ ਸਾਡੇ ਯੰਗਸਟਰਸ ਖਾਸ ਤੌਰ ਤੇ ਜਿਹੜੇ ਇਸ ਪ੍ਰੋਗਰਾਮ ਨੂੰ ਸ਼ੌਕ ਨਾਲ ਦੇਖਦੇ ਨੇ ਔਰ ਉਹਨਾਂ ਦੇ ਲਈ ਇਹ ਥਿੰਕਿੰਗ ਪੁਆਇੰਟਸ ਵੀ ਹੁੰਦੇ ਨੇ ਤਾਂ ਕਿ ਉਹ ਅੱਗੋਂ ਇਸ ਦੇ ਉੱਤੇ ਰਿਸਰਚ ਕਰਕੇ ਜਾਂ ਇਸ ਦੇ ਉੱਤੇ ਅੱਗੋਂ ਉਹਨਾਂ ਦੀ ਦਿਲਚਸਪੀ ਹੋਏ ਔਰ ਇਹਦੇ ਨਾਲ ਰਿਲੇਟਡ ਹੋਰ ਵੀ ਉਹ ਪੜ੍ਹਨ ਕਿ ਭਾਈ ਇਹ ਜਿਹੜੀ ਸੰਗਤ ਦੀ ਗੱਲ ਹੈ ਔਰ ਇਹ ਗੱਲ ਇਕੱਲੀ ਇਹ ਨਹੀਂ ਹੈ। ਜਦੋਂ ਈਵਨ ਸਿੱਧ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਕਿ ਭਾਈ ਕੌਣ ਸ਼ਕਤ ਤੁਧ ਇੱਥੇ ਲਿਆਈ ਕਿ ਵੀ ਤੁਸੀਂ ਇੰਨੇ ਪਹਾੜ ਤੇ ਚੜ੍ਹ ਕੇ, ਤੇ ਉਹਨਾਂ ਨੇ ਗੁਰੂ ਦੀ ਅਕਾਲ ਪੁਰਖ ਦੀ ਬਾਣੀ ਦੀ ਗੱਲ ਤੇ ਗੁਰੂ ਸੰਗਤ ਬਿਨ ਦੂਜੀ ਓਟ ਨਹੀਂ ਹੈ ਰਾਈ ਕਿ ਦੋ ਹੀ ਚੀਜ਼ਾਂ ਦਾ ਸਹਾਰਾ ਹੈ, ਗੁਰਬਾਣੀ ਹੈ ਔਰ ਸੰਗਤ ਹੈ। ਔਰ ਜਦੋਂ ਅਸੀਂ ਗੁਰਬਾਣੀ ਨੂੰ ਅੱਜ ਪੀਰੀ ਦੇ ਰੂਪ 'ਚ ਦੇਖਦੇ ਹਾਂ, ਗੁਰੂ ਸੰਗਤ ਕੀਨੀ ਖਾਲਸਾ, ਗੁਰੂ ਖਾਲਸਾ ਪੰਥ ਮੀਰੀ ਦੇ ਰੂਪ 'ਚ ਔਰ ਗ੍ਰੰਥ ਪੰਥ ਦੇ ਇਸ ਕਨਸੈਪਟ ਨੂੰ ਰੂਹਾਨੀਅਤ ਦੀ ਦੁਨੀਆ ਦੀ ਬਾਦਸ਼ਾਹੀ ਔਰ ਬਾਦਸ਼ਾਹ ਦੇ ਕੀ ਚਿੰਨ੍ਹ ਨੇ। ਜਦੋਂ ਅੱਜ ਵੀ ਅਸੀਂ ਅਰਦਾਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖਲੋ ਕੇ ਕਰ ਜੋੜ ਕੇ ਅਰਦਾਸ ਕਰਦੇ ਹਾਂ ਤੇ ਅਸੀਂ ਇਹ ਕਹਿੰਦੇ ਹਾਂ ਚਵਰ ਛਤਰ ਤਖਤ ਦੇ ਮਾਲਕ। ਬਿਲਕੁਲ। ਹੁਣ ਬਾਦਸ਼ਾਹ ਤਖਤ ਤੇ ਬੈਠਦਾ, ਉਸ ਦੇ ਉੱਤੇ ਚਵਰ ਹੁੰਦਾ, ਕੈਨੋਪੀ ਜਿਹੜਾ ਚਵਰ ਝੂਲਦਾ ਔਰ ਛਤਰ ਹੁੰਦਾ, ਕੈਨੋਪੀ ਹੁੰਦੀ ਹੈ ਔਰ ਇਹ ਤਿੰਨੋਂ ਹੀ ਬਾਦਸ਼ਾਹ ਦੀਆਂ ਨਿਸ਼ਾਨੀਆਂ ਨੇ। ਸੋ ਇਹ ਤਿੰਨੋਂ ਹੀ ਚਵਰ ਛਤਰ ਤਖਤ ਜਿਹੜੀ ਬਾਦਸ਼ਾਹਤ ਹੈ ਰੂਹਾਨੀ ਦੁਨੀਆ ਦੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ੀ ਹੈ। ਤੇ ਜਦੋਂ ਅਸੀਂ ਖਾਲਸਾ ਪੰਥ ਦੀ ਗੱਲ ਕਰਦੇ ਹਾਂ ਜਾਂ ਸੰਗਤ ਨੂੰ ਸੰਬੋਧਨ ਕਰਦੇ ਹਾਂ ਵੀ ਜਿਵੇਂ ਮੇਰੇ ਸ਼ੁਰੂਆਤੀ ਲਫ਼ਜ਼ ਹੁੰਦੇ ਨੇ ਹਮੇਸ਼ਾ ਹਰ ਪ੍ਰੈਜੈਂਟੇਸ਼ਨ ਦੇ ਵਿੱਚ ਕਿ ਭਾਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀ। ਹੁਣ ਇਹ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਨੇ ਔਰ ਉਹਨਾਂ ਦੀ ਗੋਦ 'ਚ ਗੁਰੂ ਖਾਲਸਾ ਬੈਠਾ ਹੈ ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਇਹ ਮੁਕੰਮਲ ਜਦੋਂ ਅਸੀਂ ਗ੍ਰੰਥ ਪੰਥ ਮੀਰੀ ਪੀਰੀ ਇਸ ਕਨਸੈਪਟ ਦੀ ਗੱਲ ਕਰਦੇ ਹਾਂ ਸੋ ਉਹ ਗੁਰੂ ਸੰਗਤ ਰੂਪ ਦੇ ਵਿੱਚ ਇਸ ਲਈ ਗੁਰੂ ਦੀ ਸੰਗਤ ਦੇ ਕੋਲ ਵੀ ਹੱਕ ਹੁੰਦਾ ਹੈ। ਉਹ ਗੁਰਮਤਾ ਪੰਜ ਪਿਆਰਿਆਂ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਹਨੂੰ ਹੁਕਮ ਲਾਉਂਦੇ ਨੇ ਔਰ ਉਸ ਦੇ ਉੱਤੇ ਜਿਹੜਾ ਫਿਰ ਪਹਿਰਾ ਦੇਣਾ ਬਣਦਾ। ਸੋ ਇਸ ਸਾਰੇ ਨੂੰ ਔਰ ਉਸ ਚੰਦੂ ਨੂੰ ਫਿਰ ਕਿਵੇਂ ਹਰ ਹੱਟੀ ਹੱਟੀ ਦੇ ਉੱਤੇ ਜਿਹੜਾ ਉਹ ਕੌਡੀ ਕੌਡੀ ਟਕਾ ਟਕਾ ਪੈਸਾ ਪੈਸਾ ਮੰਗਣ ਦੇ ਉੱਤੇ ਮਜਬੂਰ ਕੀਤਾ ਜਾਂਦਾ ਹੈ। ਮੂੰਹ ਦਾ ਕਾਲਾ ਕੀਤਾ ਹੋਇਆ ਹੈ, ਛਿੱਤਰ ਉਹਦੇ ਪੈ ਰਹੇ ਨੇ, ਉਸ ਨੂੰ ਲਾਹੌਰ ਦੀਆਂ ਉਹਨਾਂ ਜਿਹੜਾ ਸੜਕਾਂ ਦੇ ਉੱਤੇ ਪਰੇਡ ਕਰਾਇਆ ਜਾ ਰਿਹਾ। ਅਖੀਰ ਜਦੋਂ ਉਹਨੂੰ ਉਸ ਭੜਪੁੰਜੇ ਦੀ ਉਹ ਦੁਕਾਨ ਤੇ ਆਉਂਦਾ ਜਿਹਨੂੰ ਸੱਦ ਕੇ
ਜੇ ਰੇਤਾ ਪਵਾਇਆ ਸੀ ਉਹਨੇ ਆਪਣੀ ਹਵੇਲੀ 'ਚ, ਉਹ ਪੜਪੁੰਜਾ ਜਿਹੜਾ ਵਿਚਾਰੇ ਹੁਕਮਾਂ ਦੇ ਬੱਧੇ ਹੋਏ ਕੀ ਕਰਨ, ਉਹਨੇ ਉਹੀ ਕੜਛਾ ਜਿਹਦੇ ਰਾਹੀਂ ਉਹਦੇ ਤੋਂ ਰੇਤ ਉਹਨੇ ਉਹਦੇ ਸਿਰ 'ਚ ਮਾਰਿਆ ਖਿੱਚ ਕੇ ਕਿ ਤੂੰ ਦੁਸ਼ਟਾ ਮੇਰੇ ਤੋਂ ਇਹ ਕਰਮ ਕਰਾਇਆ, ਔਰ ਉਸ ਦਾ ਜਿਹੜਾ ਉਹਦੇ ਨਾਲ ਹੀ ਚੰਦੂ ਦੀ ਮੌਤ ਹੋਈ। ਸੋ ਇਹ ਮੈਂ ਔਰ ਇਹਨੇ ਕਿੰਨੇ ਵਾਕਿਆ ਤੁਸੀਂ ਹਿਸਟਰੀ ਦੇ, ਅਸੀਂ ਅੱਜ ਤੱਕ ਕਰੰਟ ਇੰਦਰਾ ਗਾਂਧੀ ਜਾਂ ਜਨਰਲ ਵੈਦਿਆ ਦੀ ਇਹ ਹਿਸਟਰੀ ਸਾਡੀ ਇਹ ਰਿਮਾਈਂਡਰ ਹੈ ਕਿ ਵੀ ਅਸੀਂ ਮਹਿਜ਼ ਇਹ ਠੀਕ ਹੈ ਸ਼ਹਾਦਤ ਤੇਰਾ ਕੀਆ ਮੀਠਾ ਲਾਗੇ ਗੁਰੂ ਅਰਜਨ ਸਾਹਿਬ ਨੇ ਇਸ ਲਈ ਸ਼ਹੀਦਾਂ ਦੇ ਉਹ ਸਰਤਾਜ ਨੇ, ਲੇਕਿਨ ਕੌਮ ਨੇ ਆਪਣਾ ਫਰਜ਼ ਪੂਰਾ ਕੀਤਾ, ਇਹ ਨਹੀਂ ਹੈ। ਸੋ ਇਵੇਂ ਹੀ ਜੇ ਅੱਜ ਦੇ ਕੰਟੈਕਸਟ 'ਚ ਅਸੀਂ ਮੈਂ ਜੋ ਸਾਡੇ ਨਾਲ ਇਹਨਾਂ 4 ਦਹਾਈਆਂ 'ਚ ਹੋਇਆ ਹੈ, ਇਸ ਨੂੰ ਇੱਕ ਉਵੇਂ ਹੀ ਕੰਨ ਰਸ ਵਾਂਗ ਜਾਂ ਅੱਖਾਂ 'ਚੋਂ ਅਥਰੂ ਕੇਰ ਲਏ ਔਰ ਉਸ ਤੋਂ ਵੀ ਨਹੀਂ, ਇਸ ਦਾ ਜਸਟਿਸ ਉਹੀ ਹੈ ਜੋ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਸੋ ਜਦੋਂ ਅਸੀਂ ਜਥੇਦਾਰ ਕੌਂਕੇ ਕੌਮੀ ਸ਼ਹੀਦ ਉਹਨਾਂ ਦਾ ਜ਼ਿਕਰ ਕਰਦੇ ਹਾਂ ਜਾਂ 1.5 ਲੱਖ ਤੋਂ ਜ਼ਿਆਦਾ, ਔਰ ਹੁਣ ਕਿਹੜੀ ਕੋਈ ਆ ਪੰਜਾਬ ਦਾ ਅੱਜ ਦਾ ਮਾਹੌਲ ਦੇਖੋ, ਕੱਲ ਇੱਕ ਜਿਹੜਾ ਉਹ ਗੈਂਗਸਟਰ ਕਹਿ ਕੇ ਹੋਰ ਇੱਕ ਸੱਜਣ ਨੂੰ ਮਾਰਿਆ ਹੁਸ਼ਿਆਰਪੁਰ ਜ਼ਿਲ੍ਹੇ 'ਚ, ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਪੁਲਿਸ ਨੇ ਕੋਈ ਜ਼ਿਆਦਤੀ ਕੀਤੀ ਹੋਏਗੀ, ਕੋਈ ਪੁਲਿਸੀਆ ਮਾਰਿਆ ਗਿਆ। ਸੋ ਹੁਣ ਤੁਹਾਨੂੰ ਇਹ ਹਰ ਚੌਥੇ 6ਵੇਂ ਦਿਨ ਖਬਰ ਮਿਲ ਰਹੀ ਹੈ ਜਿਹੜੀ ਮੀਡੀਆ 'ਚ ਹੁੰਦੀ ਹੈ ਕਿ ਜੀ ਇਹ ਕਿਵੇਂ ਹੋ ਗਿਆ ਕਿ ਵੀ ਉਦੋਂ ਤਾਂ ਪੁਲਿਸੀਆ ਮਰ ਗਿਆ ਔਰ ਇੱਕ ਦਿਨ 'ਚੋਂ ਜਿਹੜਾ ਉਹਨੂੰ ਮਾਰਤਾ, ਗ੍ਰਿਫਤਾਰ ਕਿਉਂ ਨਹੀਂ ਕੀਤਾ, ਫੜ ਕੇ ਮਾਰਿਆ ਹੋਏਗਾ, ਰਿਵੈਂਜ। ਕਿਉਂਕਿ ਉਹਨਾਂ ਨੇ ਪੁਲਿਸ ਨੂੰ ਜੋ ਏਜੰਸੀਆਂ ਨੇ ਸੈਂਟਰ ਦੀਆਂ ਉਹਨਾਂ ਨੇ ਉਸ ਲਾਈਨ ਦੇ ਉੱਤੇ ਖੜਾ ਕਰ ਦਿੱਤਾ। ਔਰ ਇਸ ਸਾਰੇ ਦੇ ਚੱਲਦਿਆਂ ਸਾਡੇ ਲਈ ਜਿਹੜਾ ਈਵਨ ਜਿਹੜੀ ਹਿਸਟਰੀ ਦੇ ਸਾਡੇ ਗਲੋਰੀਅਸ ਡੇਜ਼ ਨੇ, ਜਿਵੇਂ ਜਦੋਂ ਅਸੀਂ 14 ਮਾਰਚ ਤੋਂ ਲੈ ਕੇ ਸ਼ੁਰੂ ਕਰ ਲੈਂਦੇ ਹਾਂ ਗੱਲ ਦਿੱਲੀ ਫਤਿਹ ਦਿਵਸ, ਹਾਲਾਂ ਡੇ ਵੇਰੀ ਕਰਦੇ ਨੇ, ਮੂਲ ਨਾਨਕਸ਼ਾਹੀ ਕੈਲੰਡਰ 'ਚ ਡੇਟ ਹੋਰ ਹੈ, ਜਦੋਂ ਤੁਸੀਂ ਆਲ ਅਬਾਊਟ 6 ਜਾਂ ਦੂਜੇ ਵੈਬਸਾਈਟਸ ਦੇਖਦੇ ਹੋ ਉਹਨਾਂ 'ਤੇ ਹੋਰ ਹੈ, ਲੇਕਿਨ ਇਹ ਮੈਟਰ ਨਹੀਂ ਕਰਦਾ ਬਹੁਤਾ। ਗੱਲ ਤਾਂ ਉਸ ਦਿਨ ਨੂੰ ਯਾਦ ਕਰਨਾ ਹੈ ਕਿ ਭਾਈ ਅੱਜ ਜਿਹੜੀ ਦਿੱਲੀ ਨੇ ਸਾਡੇ ਗੁਲਾਮੀ ਦੀਆਂ ਬੇੜੀਆਂ ਔਰ ਸੰਗਲਾਂ 'ਚ ਸਾਨੂੰ ਜਕੜਿਆ ਹੋਇਆ, ਅੱਜ ਉਸ ਦਿੱਲੀ ਤੱਕ ਪਹੁੰਚਣ ਲਈ ਸ਼ੰਭੂ ਮੋਰਚੇ ਦੇ ਉੱਤੇ ਜੋ ਕੁਛ ਕੀਤਾ ਗਿਆ, ਔਰ ਜਿਵੇਂ ਜਿਹੜਾ ਉਹ ਲਾਈਵ ਐਮਨੀਸ਼ਨ, ਬੁਲੇਟਸ ਔਰ ਡਰੋਨਸ ਰਾਹੀਂ ਟੀਅਰ ਗੈਸ ਸ਼ੈਲ ਜਿਹੜੇ ਨੇ ਉਹ ਵਰਸਾਏ ਗਏ, ਔਰ ਕਿਵੇਂ ਸਾਨੂੰ ਬਾਰ-ਬਾਰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਭਾਈ ਅਸੀਂ ਗੁਲਾਮ ਹੈ। ਇਹ ਦਿੱਲੀ ਸਾਡੇ ਦਿਲਾਂ 'ਚ ਜਿਹੜੀ ਹੈ ਉਹ 4 ਸਦੀਆਂ ਤੋਂ ਹੀ ਰੜਕਦੀ ਹੈ। ਹਾਲਾਂ ਮੈਂ ਆਪਣੀ ਪ੍ਰੈਜੈਂਟੇਸ਼ਨ ਕਿਉਂਕਿ ਇਸ ਸੰਬੰਧੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਬਾਕੀ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਾਰਕਿੰਸਨਸ ਬੁਲੇਵਾਰਡ ਦੇ ਉੱਤੇ ਹੈ, ਉੱਥੇ ਦੀਵਾਨ ਸੀ, ਵੱਡੀ ਗਿਣਤੀ 'ਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ। ਵੈਸੇ ਤਾਂ ਜੇ ਬਹੁਤ ਸਿੱਖ ਸੰਗਤ ਇਕੱਠੀ ਕਰਨੀ ਹੋਏ ਫਿਰ ਤਾਂ ਤੁਸੀਂ ਜਲੇਬੀਆਂ ਜਾਂ ਪਕੌੜੇ ਜਾਂ ਕੋਈ ਹੋਰ ਉਹਦਾ ਪ੍ਰਬੰਧ ਕਰ ਦਿਓ ਬਾਹਰ, ਉਹ ਤਾਂ ਅੱਜ ਕੱਲ੍ਹ ਪਾਰਕਾਂ 'ਚ ਵੀ ਇਕੱਠੇ ਹੁੰਦੇ ਨੇ। ਲੇਕਿਨ ਇਹ ਦਿਨਾਂ ਦੇ ਮੌਕੇ ਜਦੋਂ ਸਾਰੀਆਂ ਜਿਹੜੇ ਡਿਸੀਜਨ ਮੇਕਰ ਲਾਈਨ ਦੇ ਲੋਕ ਨੇ ਉਹ ਆ ਕੇ ਪਾਰਟਿਸਿਪੇਟ ਕਰਦੇ ਨੇ, ਕੋਈ ਨਿਊ ਜਰਸੀ ਤੋਂ ਆਇਆ, ਕੋਈ ਬਾਬਾ ਪ੍ਰੇਮ ਸਿੰਘ ਸੁਸਾਇਟੀ ਹੈ, ਬਾਬਾ ਮੱਖਣ ਸ਼ਾਹ ਸੁਸਾਇਟੀ ਹੈ, ਰਿਚਮੰਡ ਦੇ ਨੇ ਸਿੱਖਸ ਫਾਰ ਜਸਟਿਸ ਹੈ, ਸਿੱਖ ਯੂਥ ਆਫ ਅਮਰੀਕਾ ਹੈ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ। ਸੋ ਇਹ ਇੱਕ ਨੁਮਾਇੰਦਾ ਇਕੱਠ ਹੋ ਜਾਂਦੇ ਨੇ ਔਰ ਲਗਭਗ 2-3 ਘੰਟੇ ਚੱਲੇ ਦੀਵਾਨ 'ਚ ਹਰ ਇੱਕ ਦੀ ਜਿਹੜੀ ਸੀ ਉਹ ਪ੍ਰੈਜੈਂਟੇਸ਼ਨ ਬੜੀ ਟੱਚਿੰਗ ਵੀ ਸੀ, ਅੱਜ ਦੇ ਕੰਟੈਕਸਟ ਨੂੰ ਵੀ ਬਿਆਨਦੀ ਸੀ, ਔਰ ਸਾਡੀ ਟੈਕਨੀਕਲ ਟੀਮ ਨੇ ਇਸ ਨੂੰ ਰਿਕਾਰਡ ਕੀਤਾ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਇਸ ਨੂੰ ਟੈਲੀਕਾਸਟ ਵੀ ਕਰਾਂਗੇ। ਪਰ ਰਿਮਾਈਂਡਰ ਦੇ ਤੌਰ ਦੇ ਉੱਤੇ ਜਿਹੜੇ ਸੇਲੈਂਟ ਪੁਆਇੰਟ ਹੁੰਦੇ ਨੇ ਕਿ ਭਾਈ ਜੋ ਕੁਛ ਉਦੋਂ ਹੁੰਦਾ ਸੀ, ਉਦੋਂ ਵੀ ਜਿਹੜਾ ਰਿਜ਼ੋਲਵ ਸੀ ਕੌਮ ਦਾ ਉਹ ਇਹੀ ਸੀ ਕਿ ਭਾਈ ਅਸੀਂ ਦਿੱਲੀ ਜਿਸ ਤੋਂ ਜ਼ੁਲਮਾਂ ਦੇ ਹੁਕਮਨਾਮੇ ਨਿਕਲਦੇ ਨੇ, ਫਰਮਾਨ ਬਾਦਸ਼ਾਹੀ, ਜਿੱਥੇ ਸਿੱਖ ਕੌਮ ਦੇ ਸਰਵਨਾਸ਼ ਦਾ ਜਿਹੜਾ ਉਹਨਾਂ ਨੇ ਏਜੰਡਾ ਉਹ ਲਾਗੂ ਕੀਤਾ ਹੋਇਆ, ਅਸੀਂ ਮੁਗਲਿਆ ਸਾਮਰਾਜ ਦੀ ਜੜ ਪੁੱਟਣੀ ਹੈ। ਔਰ ਇਤਿਹਾਸ ਗਵਾਹ ਹੈ ਕਿ 1 ਸਦੀ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣੇ ਘਰ ਬਣਾਇਆ, ਮੁੱਠੀ ਪਰ ਛੋਲਿਆਂ 'ਤੇ ਗੁਜ਼ਾਰਾ ਕੀਤਾ। ਸਾਡੀਆਂ ਮਾਤਾਵਾਂ ਭੈਣਾਂ ਨੇ ਸਵਾ ਮਨ ਦੇ ਪੀਸੇ, ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਗਲਾਂ 'ਚ ਪਵਾਏ, ਪਰ ਇਹ ਰਿਜ਼ੋਲਵ ਨਹੀਂ ਛੱਡਿਆ ਕਿ ਹਮ ਰਾਖਤ ਪਾਤਸ਼ਾਹੀ ਦਾਵਾ
ਜਾਂ ਇਤ ਕੋ ਜਾਂ ਅਗਲੋ ਪਾਵਾ, ਜਾਂ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਕਿ ਅਸੀਂ ਤਾਂ ਜਿਹੜੀ ਪਾਤਸ਼ਾਹਤ ਹੈ ਘੋੜੇ ਦੀ ਕਾਠੀ ਨਾਲ ਬੰਨੀ ਹੋਈ ਆ, ਹੰਨੇ ਨਾਲ ਬੰਨੀ ਹੋਈ। ਮਤਲਬ ਇਹ ਹੈ ਵੀ ਅਸੀਂ ਨਿਕਲੇ ਆ, ਕਮਰ ਕਸਾ ਕੀਤਾ ਹੋਇਆ ਘਰੋਂ ਨਿਕਲੇ ਆ, ਜਾਂ ਪਾਤਸ਼ਾਹੀ ਜਾਂ ਸ਼ਹੀਦੀ। ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਜਿਹੜੀ ਅਮਰੀਕਨ ਫਰੀडम ਸਟਰਗਲ ਦਾ ਵਰਜੀਨੀਆ ਦੇ ਵਿੱਚ ਜਿਸ ਨੂੰ ਬਹੁਤ ਵੱਡੀ ਸਟੇਟਮੈਂਟ ਮੰਨਿਆ ਜਾਂਦਾ ਹੈ ਕਿ ਭਾਈ ਕਿਵੇਂ ਇਸ ਇੱਕ ਜਿਹੜਾ ਹੈ ਉਹ ਗੇਮ ਚੇਂਜਰ ਸਟੇਟਮੈਂਟ ਸੀ, ਜਦੋਂ ਉਸ ਰਿਚਮੰਡ ਦੀ ਅਸੈਂਬਲੀ ਦੇ ਵਿੱਚ ਖਲੋ ਕੇ ਇਹ ਕਿਹਾ ਗਿਆ ਸੀ ਕਿ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਸੋ ਅੱਜ ਵੀ ਬੇਸ਼ੱਕ ਅਸੀਂ, ਸਾਡਾ ਮੁੱਖ ਵਿਸ਼ਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ 10 ਸਿੰਘ ਨੇ, ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਹੋਰ ਸਾਥੀ 3 ਹਫ਼ਤੇ ਦੇ ਲਗਭਗ ਹੋ ਗਏ ਨੇ, ਉਹਨਾਂ ਨੇ ਭੁੱਖ ਹੜਤਾਲ ਆਰੰਭੀ ਹੋਈ ਹੈ। ਕਿਵੇਂ ਉਹਨਾਂ ਦੇ ਉੱਤੇ ਝੂਠਾ ਕੇਸ ਤਾਂ ਪਹਿਲਾਂ ਹੀ ਪਾਏ ਹੋਏ ਨੇ NSA ਦੇ ਥੱਲੇ, ਔਰ NSA ਸਾਲ ਆਲਮੋਸਟ ਹੋਣ ਵਾਲਾ ਹੈ, ਲੇਕਿਨ ਕਿਵੇਂ ਉਹਨਾਂ ਦੀ ਪ੍ਰਾਈਵੇਸੀ ਨੂੰ ਵਾਇਓਲੇਟ ਕੀਤਾ ਗਿਆ, ਕਿਸ ਅੰਦਾਜ਼ ਦੇ ਵਿੱਚ ਕੈਮਰੇ ਔਰ ਦੂਜੇ ਰੱਖ ਕੇ ਸਪਾਈ ਕੈਮਰੇ ਅਤੇ ਦੂਜੇ ਉਹਨਾਂ ਦੇ ਖਾਤੇ 'ਚ ਪਾਏ ਗਏ। ਹਾਲਾਂ ਉਹ ਉਹਨਾਂ ਦੀ ਪ੍ਰਾਈਵੇਸੀ ਨੂੰ ਵਾਇਓਲੇਟ ਕਰ ਰਹੇ ਸੀ। ਜਦੋਂ ਉਹਨਾਂ ਨੇ ਰਿਪੋਰਟ ਕੀਤਾ ਤੇ ਉਹਨਾਂ ਦੇ ਉੱਤੇ ਹੀ, ਔਰ ਉਹਦੇ 'ਚ ਇਹਨੂੰ ਈਵਨ ਆਪਣੇ ਇਸ ਚਾਰਜ ਨੂੰ ਜਸਟੀਫਾਈ ਕਰਨ ਲਈ ਉਹਨਾਂ ਨੇ ਸੁਪਰਡੈਂਟ ਜੇਲ੍ਹ ਜਿਹੜਾ ਆਸਾਮ ਡਿਬਰੂਗੜ੍ਹ ਦਾ, ਉਸ ਦੇ ਉੱਤੇ ਵੀ ਯੂਆਪਾ ਲਾਤਾ ਕਿ ਭਾਈ ਇਹ ਜਿਹੜਾ ਇਹ ਰਲਿਆ ਹੋਇਆ ਸੀ ਔਰ ਇਵੇਂ ਸੀ। ਔਰ ਜ਼ਾਹਰ ਹੈ ਵੀ ਸੰਗਤ ਤਾਂ ਸਾਰੀ ਪਰਟਰਬਡ ਹੁੰਦੀ ਹੈ, ਪਰ ਪਰਿਵਾਰ ਵਾਲਿਆਂ ਦੇ ਲਈ ਕਿਸੇ ਦਾ ਪੁੱਤਰ, ਕਿਸੇ ਦਾ ਪਤੀ, ਕਿਸੇ ਦਾ ਭਰਾ, ਸੋ ਪਰਿਵਾਰ ਵਾਲਿਆਂ ਨੇ, ਜਿਨ੍ਹਾਂ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਫੈਮਿਲੀ ਨੇ ਲੀਡ ਲਈ, ਦੂਸਰੇ ਵੀ ਪਰਿਵਾਰ ਆਏ, ਅਕਾਲ ਤਖਤ ਸਾਹਿਬ ਤੇ ਅਰਦਾਸਾਂ ਸੋਧੇ ਆ, ਪਹਿਲਾਂ ਸਾਰੇ ਤਖਤ ਸਾਹਿਬਾਨ ਤੇ ਜਾ ਕੇ ਅਰਦਾਸ ਕੀਤੀ, ਫਿਰ ਹੈਰੀਟੇਜ ਸੈਂਟਰ ਜਿਹੜਾ ਉਹਨਾਂ ਨੇ ਆਪਣਾ ਮੋਰਚਾ ਲਾਇਆ। ਔਰ ਅਸੀਂ ਪਿਛਲੇ 2-3 ਪ੍ਰੋਗਰਾਮ ਪਿਛਲੇ ਹਫ਼ਤੇ 'ਚ ਜਿਹੜੇ ਕੌਮ ਨੂੰ ਵੰਗਾਰ ਵਾਂਗ ਸਨ, ਕਿਉਂਕਿ 17 ਮਾਰਚ ਦੀ ਤਰੀਕ ਉਹਨਾਂ ਨੇ ਦਿੱਤੀ ਸੀ ਕਿ ਵੀ ਸੰਗਤ ਵੱਡਾ ਇਕੱਠ ਕਰੇ, ਔਰ ਸਰਕਾਰ ਏਜੰਸੀਆਂ ਨੇ ਵੀ ਕੰਨ ਖੜੇ ਕੀਤੇ ਹੋਏ ਸੀ। ਪਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਆਪਣੀਆਂ ਸਿੱਖ ਸੰਗਤਾਂ ਨੂੰ, ਪੰਜਾਬ ਵਾਸੀਆਂ ਨੂੰ, ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ, ਔਰ ਦਰਸ਼ਕ ਦੇਖ ਵੀ ਸਕਦੇ ਨੇ। TV 84 ਨੇ ਵੀ ਉਹਨੂੰ ਲਾਈਵ ਕਵਰ ਕੀਤਾ ਉੱਥੋਂ। ਲੇਕਿਨ ਫਿਰ ਵੀ ਜਿਹੜੀਆਂ ਸਾਡੀ ਇੱਕ ਆਡੀਅנס ਹੈ ਜਾਂ ਵਿਊਅਰਸ਼ਿਪ ਹੈ ਜਿਹੜੀ TV ਵਾਲੀ ਹੈ, ਉਹ ਕੋਈ ਰੈਗੂਲਰਲੀ ਜ਼ਰੂਰੀ ਨਹੀਂ ਵੀ ਵੀਕਐਂਡ ਪ੍ਰੋਗਰਾਮ ਉਹਨਾਂ ਨੇ ਦੇਖੇ ਹੋਣ। ਸੋ ਇਹਦੇ 'ਚ ਕੋਈ ਦੋ ਸ਼ੱਕ ਨਹੀਂ ਕਿ ਸਰਕਾਰ ਨੇ ਥਾਂ ਥਾਂ ਨਾਕੇ ਲਾਏ ਹੋਏ ਸੀ। ਜਿੰਨੇ ਵੱਡੇ ਲੀਡਰ ਨੇ ਜਿਨ੍ਹਾਂ ਦੀ ਪਾਰਟੀ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ ਸੀ, ਦੀਪ ਸਿੱਧੂ ਦੇ ਭਰਾ ਨੂੰ, ਭਾਈ ਦਲਜੀਤ ਸਿੰਘ ਜਿਹੜੇ ਪ੍ਰਮੁੱਖ ਆਗੂ ਖਾੜਕੂ ਲਹਿਰ ਦੇ ਰਹੇ ਨੇ, ਉਹਨਾਂ ਨੂੰ ਘਰ ਦੇ ਵਿੱਚ ਔਰ ਬਹੁਤ ਸਾਰੀਆਂ ਥਾਵਾਂ 'ਤੇ ਛਾਪੇ ਮਾਰ ਕੇ, ਔਰ ਮੈਂ ਦਾਦ ਦਿੰਦਾ ਕਿ ਭਾਈ ਜਿਨ੍ਹਾਂ ਨੇ ਇੱਧਰੋਂ ਉੱਧਰੋਂ ਨਿਕਲ ਕੇ ਜਿਹੜੇ ਲੀਡਰ ਵੀ ਪਹੁੰਚ ਗਏ, ਔਰ ਸਟੇਜ ਦੀ ਕਾਰਵਾਈ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹੋਰਾਂ ਨੇ ਚਲਾਈ। ਉਹਨਾਂ ਦੇ ਘਰ 'ਚ ਵੀ ਛਾਪਾ ਮਾਰਿਆ ਸੀ, ਲੇਕਿਨ ਉਹ ਪਹਿਲਾਂ ਉੱਥੋਂ ਘਰੋਂ ਨਿਕਲ ਚੁੱਕੇ ਸੀ। ਸੋ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਇੰਨੀਆਂ ਰੋਕਾਂ ਔਰ ਪੂਰੀ ਹਰਾਸਮੈਂਟ ਦੇ ਬਾਵਜੂਦ। ਔਰ ਉਸ ਦੇ ਵਿੱਚ ਇਹ ਤਾਂ ਨਹੀਂ ਹੈ ਕਿ SGPC ਜਾਂ ਅਕਾਲੀ ਦਲ ਬਾਦਲ ਦਾ ਕੋਈ ਦੂਸਰਿਆਂ ਨੂੰ, ਤਾਂ ਜਿਵੇਂ ਮੈਂ ਕਿਹਾ ਵੀ ਪ੍ਰਮੁੱਖ ਉਹਨਾਂ ਨੇ ਚਿਹਰੇ ਆਣ ਹੀ ਨਹੀਂ ਦਿੱਤੇ, ਇਹਨਾਂ ਨੂੰ ਤਾਂ ਨਹੀਂ ਸੀ ਕਿਸੇ ਨੇ ਚੱਕਣਾ, ਪਰ ਇਹਨਾਂ ਦਾ ਕੋਈ ਪ੍ਰਮੁੱਖ ਚਿਹਰਾ ਤਾਂ ਨਹੀਂ ਆਇਆ। ਹਾਲਾਂਕਿ ਕਿਉਂਕਿ ਜਿਹੜੀ 5 ਮੈਂਬਰੀ ਕਮੇਟੀ ਬਣਾਈ ਹੋਈ ਹੈ ਪਿਛਲੇ ਇਸ ਇਕੱਠਾਂ 'ਚੋਂ, ਉਹਨਾਂ ਦੇ ਵਿੱਚ ਆਲਮੋਸਟ 3 ਮੈਂਬਰ ਜਿਹੜੇ ਨੇ, ਉਹ ਜਿਵੇਂ ਸਿਆਲਕਾ ਐਡਵੋਕੇਟ ਹੈ ਜਾਂ ਰਜਿੰਦਰ ਸਿੰਘ ਮਹਿਤਾ, ਮਹਿਤੇ ਨੂੰ ਨਹੀਂ ਆਣ ਦਿੱਤਾ ਗਿਆ, ਔਰ ਇੱਕ ਹੋਰ ਸੱਜਣ ਨੇ। ਲੇਕਿਨ 2 ਅਜਮੇਰ ਸਿੰਘ ਔਰ ਡਾਕਟਰ ਉਦੋਕੇ ਇਹ ਦੂਸਰੀ ਇੰਟੈਲੈਕਚੁਅਲ ਗਰੁੱਪ 'ਚੋਂ ਨੇ। ਸੋ ਇਸ ਦੇ ਬਾਵਜੂਦ ਕਿ ਇਹਨਾਂ ਦਾ ਕੋਈ ਧਾਮੀ ਜਾਂ ਕੋਈ ਹੋਰ ਅਕਾਲੀ ਦਲ ਦਾ ਜਾਂ ਦੂਜਾ ਨਹੀਂ ਆਇਆ, ਲੇਕਿਨ ਅਕਾਲ ਤਖਤ ਸਾਹਿਬ ਦੇ ਜਿਹੜੇ ਉਹਨਾਂ ਦੇ ਐਡੀਸ਼ਨਲ ਹੈੱਡ ਗ੍ਰੰਥੀ ਨੇ ਗਿਆਨੀ ਮਲਕੀਤ ਸਿੰਘ, ਉਹਨਾਂ ਦੀ ਪ੍ਰੈਜ਼ੈਂਸ ਸੀ, ਔਰ ਉਹਨਾਂ ਨੇ ਸਰੋਪਾਓ ਵੀ ਪਰਿਵਾਰਾਂ ਨੂੰ ਦਿੱਤੇ। ਖੁਦ ਉਹਨਾਂ ਨੇ ਸਰੋਪਾਓ ਲੈਣ ਤੋਂ ਨਾ ਕੀਤੀ, ਇਹ ਕਹਿ ਕੇ ਕਿ ਜਦੋਂ ਤੱਕ ਸਿੰਘ ਬਾਹਰ ਨਹੀਂ ਆ ਜਾਂਦੇ ਜੇਲ੍ਹਾਂ 'ਚੋਂ ਸਰੋਪਾਓ ਨਹੀਂ ਲੈਣਾ। ਚਲੋ ਇਹ ਕਈ ਵਾਰੀ ਜੈਸਚਰ ਹੁੰਦਾ ਨੇ, ਲੇਕਿਨ ਜਿਹੜਾ ਸੰਗਤ ਦੇ ਵਿੱਚ ਰੌਂ ਸੀ ਔਰ ਇੱਕ ਮਜ਼ਬੂਤ ਇਰਾਦੇ, ਜਦੋਂ ਤੁਸੀਂ ਡਿਫਾਇੰਸ ਦੇ ਨਾਲ ਜਾਂਦੇ ਹੋ, ਮਤਲਬ ਤਾਂ ਹੁੰਦਾ ਵੀ
ਅਰੈਸਟ ਹੋ ਜਾਏ, ਕੁਝ ਹੋਰ ਹੋ ਜਾਏ। ਸੋ ਇਸ ਸਾਰੇ ਚੋਂ ਜਿਹੜੇ 8 ਮਤੇ ਵੀ ਕੀਤੇ, ਕੋਈ ਮਤਿਆਂ ਦੇ ਵਿੱਚ ਬਹੁਤਾ ਕੁਝ ਤਾਂ ਨਹੀਂ ਹੋ ਸਕਦਾ ਜਦੋਂ ਤੁਸੀਂ ਆਲਰੇਡੀ ਐਸੀ ਗਰਾਊਂਡ ਤੇ ਖੜੇ ਹੋ। ਉਹਨਾਂ ਦੇ ਵਿੱਚ NSA ਨੂੰ ਲਾਣ ਨੂੰ ਕੰਡੈਮ ਕੀਤਾ ਸੀ, ਔਰ ਜਿਹੜੀ ਰਿਹਾਈ ਹੈ ਉਸ ਦੀ ਮੰਗ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਓ, ਔਰ ਇਹ ਸਾਰੇ ਦੀ ਜਿਹੜੀ ਹੈ ਸਰਕਾਰ ਦੀ ਨਖੇਦੀ ਗ੍ਰਿਫਤਾਰੀਆਂ ਦੀ, ਔਰ ਨਾਲ ਦੀ ਨਾਲ 5 ਮੈਂਬਰੀ ਕਮੇਟੀ ਨੂੰ ਇਹ ਕਿਹਾ ਵੀ ਵੱਧ ਚੜ ਕੇ ਤੁਸੀਂ ਕੰਮ ਕਰੋ। ਔਰ ਇਹ ਕਿਹਾ ਗਿਆ ਕਿ ਅਪ੍ਰੈਲ ਮਹੀਨੇ 'ਚ ਫਤਿਹਗੜ੍ਹ ਸਾਹਿਬ, ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ ਤੋਂ ਰੋਸ ਮਾਰਚ ਕੱਢੇ ਜਾਣ ਔਰ ਸ਼੍ਰੋਮਣੀ ਕਮੇਟੀ ਇਹਨਾਂ ਦਾ ਪ੍ਰਬੰਧ ਕਰਨ। ਔਰ ਇੱਕ ਜਿਹੜਾ ਸੀ ਅਸਲ 'ਚ ਡਿਸਾਈਸਿਵ ਮਤਾ ਕਿ ਸੰਗਤ ਦੇ ਵੱਲੋਂ ਹੀ ਆਇਆ ਕਿ ਜਥੇਦਾਰ ਅਕਾਲ ਤਖਤ ਜਿਹੜੇ ਨੇ ਉਹ ਮਾਤਾ ਜੀ ਔਰ ਬਾਕੀ ਸਿੰਘਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ, ਕਿਉਂਕਿ ਉਹਨਾਂ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਸੀ। ਆਲਮੋਸਟ 21 ਦਿਨ ਹੋ ਗਏ ਸੀ। ਔਰ ਲੇਟੈਸਟ ਆਉਣ ਤੋਂ ਪਹਿਲਾਂ ਮੈਂ ਦੇਖਿਆ ਕਿ ਆਲਰੇਡੀ ਮਾਤਾ ਜੀ ਨੂੰ ਔਰ ਦੂਸਰੇ ਸਿੰਘ ਅਕਾਲ ਤਖਤ ਤੇ ਗਏ ਔਰ ਅਰਦਾਸਾ ਸੋਧ ਕੇ ਜਿਹੜੇ ਸੰਗਤ ਦੇ ਵਿੱਚ ਬੈਠੇ ਔਰ ਕੜਾਹ ਪ੍ਰਸ਼ਾਦ ਦੀ ਦੇਗ ਦੇ ਨਾਲ ਜਿਹੜਾ ਉਹਨਾਂ ਦਾ ਇਸ ਦਾ ਉਹਨਾਂ ਨੇ ਐਲਾਨ ਵੀ ਉਹਨਾਂ ਦੇ ਪਿਤਾ ਜੀ ਨੇ ਵੀ ਕੀਤਾ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ, ਕਿ ਭਾਈ ਅਸੀਂ ਅਕਾਲ ਤਖਤ ਨੂੰ ਸਮਰਪਿਤ ਹੈ ਔਰ ਅਸੀਂ ਇਸ ਭੁੱਖ ਹੜਤਾਲ ਨੂੰ ਖਤਮ ਕਰ ਰਹੇ ਹਾਂ। ਅਸੀਂ ਪੰਥ ਦੇ ਅੱਗੇ ਜੋ ਵੀ ਫੈਸਲਾ ਪੰਥ ਕਰੇਗਾ। ਔਰ ਐਸਾ ਵੀ ਹੈ ਵੀ ਸ਼ਾਇਦ ਅਕਾਲ ਤਖਤ ਸਾਹਿਬ ਤੋਂ 5 ਸਿੰਘ ਭੇਜੇ ਜਾਣ ਡਿਬਰੂਗੜ੍ਹ, ਅਸਾਮ ਵੀ, ਉਹਨਾਂ ਦਾ ਵੀ ਹਾਲਤ ਜਿਨ੍ਹਾਂ ਦੀ ਨਾਜ਼ੁਕ ਹੁੰਦੀ ਜਾ ਰਹੀ ਹੈ, ਉਸ ਨੂੰ ਜਿਹੜਾ ਹੈ ਉਹ ਭੁੱਖ ਹੜਤਾਲ ਨੂੰ ਖਤਮ ਕਰਾਇਆ ਜਾਏ। ਔਰ ਇਹ ਸਾਰੇ ਦੇ ਨਾਲ ਜਿਹੜਾ ਇਹ ਅਸਲ 'ਚ ਚਲੋ ਹੁਣ ਕਈ ਚੀਜ਼ਾਂ ਭਾਵਨਾ ਦੇ ਨਾਲ ਜੁੜੀਆਂ ਹੁੰਦੀਆਂ ਨੇ, ਅਸੀਂ ਇਸ ਦੇ ਉੱਤੇ ਕੋਈ ਕਮੈਂਟਰੀ ਨਹੀਂ ਕਰਨਾ ਚਾਹੁੰਦੇ, ਪਰ ਮੈਂ ਤਾਂ ਅਕਸਰ ਇਹ ਸੋਚਦਾ ਕਿ ਵੀ ਜਿਹਨਾਂ ਜ਼ਮਾਨਿਆਂ 'ਚ ਵਰਤ ਰੱਖੇ, ਇਹ ਤਾਂ ਆਇਆ ਹੀ ਵਰਤ ਰੱਖਣ ਦਾ ਕੰਮ ਗਾਂਧੀਵਾਦੀ ਤੌਰ ਤਰੀਕਿਆਂ 'ਚੋਂ ਸੀ। ਮਾਸਟਰ ਤਾਰਾ ਸਿੰਘ ਨੇ, ਫਿਰ ਦੇਖੋ ਦੇਖੀ ਸੰਤ ਫਤਿਹ ਸਿੰਘ ਨੇ, ਫਿਰ ਉਹਦੇ ਨਾਲ ਹਵਨ ਕੁੰਡ ਵੀ ਬਣਾ ਲਏ ਅਕਾਲ ਤਖਤ ਤੇ ਕਿ ਜੀ ਅਸੀਂ ਸੜ ਕੇ ਮਰ ਜਾਵਾਂਗੇ। ਔਰ ਸ਼ੁਕਰਾਨਾ ਹੈ ਸਰ ਦਰਸ਼ਨ ਸਿੰਘ ਫੇਰੂਮਾਨ ਦਾ, ਜਿਹਨੇ 74 ਦਿਨ ਭੁੱਖ ਹੜਤਾਲ ਕਰਕੇ, ਔਰ ਜਿਹੜੀ ਉਹਨਾਂ ਦੀ ਲਾਸਟ ਵਿਲ ਵੀ ਸੀ, ਉਹਨਾਂ ਨੇ ਕਿਹਾ ਵੀ ਇੱਕ ਤਾਂ ਸਿੱਖ ਹੋਮਲੈਂਡ ਹੈ ਹੀ ਹੈ, ਪਰ ਮੈਂ ਇਹ ਜਿਹੜੇ ਵਰਤ ਰੱਖ ਕੇ ਔਰ ਦੂਸਰੇ ਲੋਕਾਂ ਦੇ ਵਿੱਚ ਬਾਅਦ 'ਚ ਵਰਤ ਖੋਲ੍ਹਦੇ ਨੇ ਔਰ ਲੋਕਾਂ 'ਚ ਇਹ ਪ੍ਰਭਾਵ ਜਾਂਦਾ ਵੀ ਇਹ ਸਿੱਖ ਉਹ ਨਹੀਂ ਨੇ ਜਿਹੜੇ ਅਰਦਾਸ ਕਰਕੇ ਪਿੱਛੇ ਨਹੀਂ ਸੀ ਹਟਦੇ। ਸੋ ਮੈਂ ਤਾਂ ਆਪਣੀ ਜ਼ਿੰਦਗੀ ਇਸ ਲਈ ਕੁਰਬਾਨ ਕਰਨ ਆਇਆ ਇਸ ਧਰਤੀ ਦੇ ਉੱਤੇ ਅਕਾਲ ਤਖਤ ਦੇ। ਹਾਲਾਂ ਉਹਨਾਂ ਨੇ ਅਕਾਲ ਤਖਤ ਮੱਥਾ ਨਹੀਂ ਸੀ ਟੇਕਣ ਦਿੱਤਾ। ਉਹਨਾਂ ਨੇ ਜੇਲ੍ਹ ਦੇ ਵੀ ਬਾਅਦ ਜਦੋਂ ਸੀਰੀਅਸ ਹਾਲਤ ਹੋਈ, ਗੁਰੂ ਤੇਗ ਬਹਾਦਰ ਹਸਪਤਾਲ ਅੰਮ੍ਰਿਤਸਰ 'ਚ ਉਹਨਾਂ ਦੀ ਸ਼ਹਾਦਤ ਹੋਈ, ਉਹਨਾਂ ਨੇ ਕਿਹਾ ਕਿ ਮੈਂ ਇਹੀ ਦੱਸਣਾ ਚਾਹੁੰਦਾ ਕਿ ਅਰਦਾਸ ਦੇ ਵਿੱਚ ਹੀ ਸਭ ਕੁਝ ਹੈ ਔਰ ਸਿੱਖ ਅਰਦਾਸ ਤੋਂ ਪਿੱਛੇ ਨਹੀਂ ਹਟਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਹੜਤਾਲਾਂ, ਭੁੱਖ ਹੜਤਾਲਾਂ ਵਾਲਾ ਜਾਂ ਮਰਨ ਵਰਤਾਂ ਵਾਲਾ ਕੰਮ ਹੈ, ਇਸ ਤੋਂ ਬਚਣਾ ਹੀ ਚਾਹੀਦਾ। ਔਰ ਇਹ ਮੇਰਾ ਇੱਕ ਸਿਧਾਂਤਕ ਓਪੀਨੀਅਨ ਹੈ, ਪਰ ਚਲੋ ਇੱਕ ਚੰਗੀ ਗੱਲ ਹੈ ਵੀ ਪੰਥ ਨੇ ਇੱਕ ਔਨਰੇਬਲ ਢੰਗ ਨਾਲ 5 ਸਿੰਘਾਂ ਰਾਹੀਂ ਜਾਂ ਅਕਾਲ ਤਖਤ ਰਾਹੀਂ ਜਾਂ ਦੂਸਰਾ ਇਸ ਨੂੰ ਖਤਮ ਕੀਤਾ। ਪਰ ਮੈਂ ਕਨਕਲੂਜਨ 'ਚ ਇਹੀ ਕਹਿਣਾ ਚਾਹਾਂਗਾ ਕਿ ਅਗੇਨ ਅਸੀਂ ਬਿਮਾਰੀ ਦੇ ਕੱਲੇ ਸਿੰਪਟਮ ਦੇ ਨਾਲ, ਕੱਲੇ ਲੱਛਣ ਦੇ ਨਾਲ ਲੜ ਰਹੇ ਹਾਂ। ਜਦੋਂ ਜਿਵੇਂ ਤੁਸੀਂ ਬਿਲਕੁਲ ਠੀਕ ਫਰੇਜ਼ ਯੂਜ਼ ਕੀਤਾ, 100 ਹੱਥ ਰੱਸਾ ਸਿਰੇ ਤੇ ਗੰਢ, ਮਤਲਬ ਇਹ ਹੁੰਦਾ ਕਿ ਫਾਈਨਲ ਇੱਕੋ ਇੱਕ ਗੱਲ ਹੈ ਕਿ ਭਾਈ ਇੱਕ ਰੱਸਾ ਜਿੰਨਾ ਮਰਜ਼ੀ ਖਿੱਚੀ ਜਾਓ, ਪਰ ਅਲਟੀਮੇਟਲੀ ਗੰਢ ਤਾਂ ਜਿਹੜੀ ਆ ਉਹ ਸਿਰੇ ਤੇ ਹੀ ਲੱਗਦੇ, ਜਿਹੜੀ ਤੋਂ ਵੱਜਦੀ ਆ ਉਹ ਦੱਸ ਦਿੰਦੇ ਆ ਕਿ ਭਾਈ ਇੱਥੇ ਹੁਣ ਐਂਡ ਹੈ, ਇਹ ਐਂਡ ਹੈ ਇਸ ਰੱਸੇ ਦਾ। ਹੁਣ ਉਹ ਜਿਹੜੀ ਐਂਡ ਵਾਲੀ ਗੰਢ ਹੈ, ਸਾਡੇ ਮਾਮਲੇ 'ਚ ਤਾਂ ਖਾਲਿਸਤਾਨ ਦੀ ਕਾਇਮੀ ਹੈ, ਖਾਲਿਸਤਾਨ ਦੀ ਲਿਬਰੇਸ਼ਨ ਹੈ। ਹੁਣ ਜਿੰਨਾ ਜ਼ੁਲਮ ਈਵਨ ਪੀਸਫੁਲ ਇਕੱਠ ਕਰਨ ਦੇ ਲਈ ਵੀ ਤੁਹਾਡੇ ਤੇ ਉਹੀ ਰੁਕਾਵਟਾਂ, ਉਹੀ ਨਜ਼ਰਬੰਦੀਆਂ, ਉਹੀ ਛਾਪੇ, ਆ ਕਿਸਾਨ ਮੂਵਮੈਂਟ, ਇਹਨਾਂ ਨੇ ਕਿਹੜੀ ਭੰਗੀਆਂ ਵਾਲੀ ਤੋਪ ਚਲਾਈ, ਪਰ ਕਿਸ ਕਿਸਮ ਦਾ ਵਰਤਾਰਾ ਉਹਨਾਂ ਦੇ ਨਾਲ ਹੋਇਆ। ਤੇ ਜੇ ਇਹਨਾਂ ਸਾਰੀਆਂ ਨਿੱਕੀਆਂ ਗੱਲਾਂ ਲਈ ਵੀ ਜ਼ੁਲਮ ਔਰ ਤਸ਼ੱਦਦ ਦਾ ਲੈਵਲ ਉਹੀ ਤੁਸੀਂ ਸਹਾਰਦੇ ਹੋ, ਤੇ ਇੱਕ ਵਾਰ ਜਿਹਨੂੰ ਕਹਿੰਦੇ ਨੇ ਵੀ ਕੌੜਾ ਘੁੱਟ ਕਰਕੇ ਖਾਲਿਸਤਾਨ ਲਈ ਖਲੋ ਜਾਓ, ਬਾਹਰਲੀ ਦੁਨੀਆ ਨੂੰ ਵੀ ਸਮਝ ਆ ਜਾਂਦੀ ਹੈ ਕਿ ਭਾਈ ਕਿੰਨਿਆਂ ਕੁ ਨੂੰ ਮਾਰ ਲੈਣਗੇ। ਇਹ ਨਹੀਂ ਹੁੰਦਾ। ਜਦੋਂ ਲੋਕ ਨਿਕਲ ਆਉਂਦੇ ਨੇ, ਰੂਸ ਦੇ ਵਿੱਚ ਜਦੋਂ ਯੈਲਸਿਨ ਇਸ ਲਈ ਬਾਅਦ ਚੋਂ ਪ੍ਰੈਜ਼ੀਡੈਂਟ ਵੀ ਬਣਿਆ ਕਿ ਵੀ ਕਮਿਊਨਿਸਟ ਰਜੀਮ ਨੇ ਤਾਂ ਟੈਂਕ ਲੈ ਆਂਦੇ, ਦੂਸਰਾ ਹੁੰਦਾ ਜਦੋਂ ਟੈਂਕ ਦੂਜੇ ਆ ਗਏ, ਲੋਕ ਆ ਗਏ ਹਜ਼ਾਰਾਂ 'ਚ। ਹੁਣ ਟੈਂਕ ਚਲਾਉਣ ਵਾਲੇ ਕਿਹੜੇ ਕਿਸੇ
ਹੋਰ ਗ੍ਰਹਿ ਤੋਂ ਆਏ ਲੋਕ ਸੀ, ਤੁਹਾਡੇ ਆਪਣੇ ਹੀ ਮੁੰਡੇ ਕੁੜੀਆਂ ਹੁੰਦੇ ਨੇ ਜਿਹੜੇ ਫੌਜੀ ਨੇ, ਜੀ ਉਹਨਾਂ ਨੇ ਨਾ ਕਰਤੀ ਕਿ ਵੀ ਅਸੀਂ ਨਹੀਂ ਆਪਣਿਆਂ ਤੇ ਹੁਣ ਟੈਂਕ ਥੋੜੀ ਚੜਾਣੇ ਨੇ। ਬਿਲਕੁਲ ਗੱਲ ਮੁੱਕ ਗਈ, ਡਿਜ਼ਾਈਨ ਹੋ ਗਿਆ ਔਰ ਚੇਂਜ ਹੋ ਗਿਆ। ਸੋ ਇੱਕ ਉਹ ਵਕਤ ਜਿਹੜਾ ਉਹ ਲਿਆਂਦਾ ਜਾਣਾ ਚਾਹੀਦਾ ਜਿਹਦੇ 'ਚ ਕਿ ਲੋਕ ਲੱਖਾਂ ਦੇ ਵਿੱਚ ਨਿਕਲ ਕੇ ਆ ਜਾਣ ਕਿ ਜੀ ਮਾਰ ਲਓ ਸਾਨੂੰ, ਤੁਸੀਂ ਸਾਨੂੰ ਅਪਮਾਨਿਤ ਕਰਦੇ ਹੋ, ਹਰ ਚੜ੍ਹੇ ਸੂਰਜ ਤੁਸੀਂ ਸਾਨੂੰ ਅਹਿਸਾਸ ਕਰਵਾਉਂਦੇ ਹੋ ਗੁਲਾਮੀ ਦਾ, ਅਸੀਂ ਖਾਲਿਸਤਾਨ ਚਾਹੁੰਦੇ ਔਰ ਇਹ ਉਹ ਮੌਕਾ ਹੋਏਗਾ, ਕਿੰਨਿਆਂ ਨੂੰ ਮਾਰ ਲੈਣਗੇ। ਬਿਲਕੁਲ। ਸੋ ਇਹ ਠੀਕ ਹੈ ਵੀ ਅਸੀਂ ਇੰਨੀ ਜ਼ਿਆਦਾ ਕੁਰਬਾਨੀ ਦਿੱਤੀ ਹੈ ਔਰ ਇਸ ਦੇ ਬਾਵਜੂਦ ਜਦੋਂ ਤਾਕਤ ਐਵੇਂ ਬਿਖਰੀ ਨਜ਼ਰ ਆਉਂਦੀ, ਜਿਵੇਂ ਹੁਣ ਵੀ ਨਜ਼ਰਬੰਦ ਸਿੰਘਾਂ ਦਾ ਮੋਰਚਾ ਦਿੱਲੀ, ਉਹ ਜਿਹੜਾ ਬੰਦੀ ਸਿੰਘਾਂ ਦਾ 25-25 30-30 ਸਾਲ ਤੋਂ ਜਿਹੜੇ ਜੇਲ੍ਹਾਂ 'ਚ ਨੇ, ਉਹ ਉੱਥੇ ਲੱਗਾ ਹੋਇਆ ਚੰਡੀਗੜ੍ਹ ਦੀਆਂ ਬਰੂਹਾਂ ਤੇ, ਉਧਰ ਡਿਬਰੂਗੜ੍ਹ ਸੀ, ਇੱਧਰ ਇਹ ਹੈ ਔਰ ਬਾਕੀ ਜਿਹੜੀਆਂ ਡੇ ਟੂ ਡੇ ਐਕਟੀਵਿਟੀਜ਼ ਨੇ, ਅੱਧੇ ਕਲੈਕਸ਼ਨਾਂ ਨੂੰ ਦੌੜੇ ਹੋਏ ਨੇ, ਅੱਧੇ ਖੁੱਦਰ ਨੂੰ ਨੇ। ਸੋ ਹੁਣ ਇਹ ਜਿਹੜਾ ਫੋਕਸਡ ਗੱਲ ਹੋਣੀ ਚਾਹੀਦੀ ਹੈ ਔਰ ਇਹ ਸਾਰੇ 'ਚੋਂ ਅਸੀਂ ਸਮਝਦੇ ਹਾਂ ਕਿ ਇਹ ਇੱਕ ਮੁਬਾਰਕ ਹੈ ਜਿੱਥੇ ਕਿ ਸਿੱਖ ਸੰਗਤਾਂ ਨੇ ਵੱਡੀ ਗਿਣਤੀ 'ਚ ਇਸ ਪੰਥਕ ਇਕੱਠ ਦੇ ਵਿੱਚ ਪਹੁੰਚ ਕੇ ਦੱਸਿਆ ਕਿ ਇਹ ਜਿਉਂਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਵੀ ਉਸ ਧਰਤੀ ਤੇ ਨੇ, ਭਾਵੇਂ ਮਰੀਆਂ ਜ਼ਮੀਰਾਂ ਵਾਲੇ ਵਿਕੇ ਹੋਏ ਬਾਦਲਾਂ ਦਾ, ਅਮਰਿੰਦਰਾਂ ਦਾ, ਭਗਵੰਤ ਮਾਨਾਂ ਦਾ ਔਰ ਹੋਰ ਜਿੰਨੀ ਨਸਲ ਹੈ, ਜਿੰਨੀਆਂ ਵੀ ਉੱਥੇ ਧਿਰਾਂ ਨੇ, ਜਿਨ੍ਹਾਂ ਦਾ ਨਾਮ ਵੀ ਲੈਣਾ ਜਿਹੜਾ ਹੈ ਉਹ ਜ਼ੁਬਾਨ ਨੂੰ ਅਪਵਿੱਤਰ ਕਰਦਾ ਹੈ, ਉਹਨਾਂ ਦੀਆਂ ਨਸਲਾਂ ਰਹਿਣੀਆਂ ਹੀ ਨੇ। ਲੇਕਿਨ ਸਾਨੂੰ ਇਹ ਸੰਗਤ ਤੇ ਮਾਣ ਹੈ ਜਿਹੜੀ ਗੁਰੂ ਪੰਥ ਦੀ ਜਿਹੜੀ ਹੈ ਉਹ ਰਹਿਨੁਮਾਈ ਔਰ ਅਗਵਾਈ ਕਰਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।